ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 25 ਜੂਨ ਦਿਨ ਸ਼ਨੀਚਰਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ ਤੇ ਤੁਹਾਡਾ ਰੈਕਡ ਕਲੀਨ ਆ ਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਇਸ ਦੇ ਨਾਲ ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਨੰਬਰ ਇਹਨਾਂ ਦਾ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਜੀ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਸਿਆਸਤ ਤੇ ਫਿਰ ਗੁੰਡਾ ਕਨੈਕਸ਼ਨ ਆਇਆ ਸਾਹਮਣੇ। ਇਹ ਕਨੈਕਸ਼ਨ ਬੜਾ ਪੁਰਾਣਾ ਹੈ ਜੀ, ਦੋਵਾਂ ਦੀ ਨਿਭਦੀ ਨਹੀਂ। ਇਹ ਦੋਵਾਂ ਦੀ ਕਹਿ ਲਈਏ ਨਾ ਕਿ ਇਹਨਾਂ ਦੀ ਪਾਸੇ ਹੋ ਕੇ ਬਿਲਕੁਲ ਸਮਾਂ ਨਹੀਂ ਲੰਘਦਾ, ਬਿਲਕੁਲ ਨਹੀਂ ਨਿਭਦੀ ਇਹਨਾਂ ਦੀ। ਜੇ ਪਾਸੇ ਹੋ ਜਾਣ, ਇਕੱਠੇ ਹੀ ਚੱਲਦੇ, ਸਮਾਂਤਰ ਚੱਲਦੇ, ਹੱਥ 'ਚ ਹੱਥ ਪਾ ਕੇ, ਕਰਿੰਗੜੀ 'ਚ ਕਰਿੰਗੜੀ ਪਾ ਕੇ। ਪਰ ਮਸਲਾ ਫੇਰ ਜੁੜਿਆ ਅਕਾਲੀ ਦਲ ਦੇ ਨਾਲ ਜੀ। ਗੁਰੂ ਬੱਚਾ ਨਾਂ ਦਾ ਇੱਕ ਗੈਂਗਸਟਰ ਆ, ਭੱਜਾ ਫਿਰਦਾ। ਉਹਨੇ ਇੱਕ ਬੰਦਾ ਮਾਰਤਾ ਸੀ ਪਹਿਲਾਂ, ਲੜਾਈ ਹੋਈ ਸੀ ਬਲੈਰੋ ਲੰਘਾਉਣ ਤੋਂ। ਕੋਈ ਸਕੂਲ ਵੈਨ ਖੜੀ ਸੀ, ਉਹ ਲਾ ਕੇ ਗਲੀ 'ਚ ਕੋਈ ਆਪਦਾ ਘਰੇ ਗਿਆ ਸੀ ਨਹਾਉਣ ਧੋਣ, ਤੇ ਉਹ ਇਸ ਗੱਲ ਤੋਂ ਝਗੜੇ ਤੇ ਉਹਨੇ ਗੋਲੀ ਮਾਰ ਦਿੱਤੀ। ਮੁੜ ਕੇ ਭੱਜਾ ਫਿਰਦਾ ਵਾਹਵਾ 2 ਮਹੀਨੇ ਹੋ ਗਏ, 1.5-2 ਮਹੀਨੇ। ਤੇ ਉਸ ਤੋਂ ਬਾਅਦ ਉਹਨੇ ਪਰਸੋਂ ਚੌਥ ਫਿਰ ਇੱਕ ਬੰਦੇ ਤੇ ਲੁਧਿਆਣੇ ਹੀ ਹਮਲਾ ਕਰ ਦਿੱਤਾ, ਜਾਨੀ ਦੌਰਾਨੇ ਫਰਾਰੀ ਉਹਨੇ ਦੂਜੀ ਵਾਰਦਾਤ ਵੀ ਅੰਜਾਮ ਦੇ ਦਿੱਤੀ। ਉਸ ਤੋਂ ਬਾਅਦ ਪੁਲਿਸ ਥੋੜ੍ਹੀ ਜਿਹੀ ਚੁਸਤ ਹੋਈ, ਉਹਨਾਂ ਨੇ ਸਾਰਾ ਉਹਦਾ ਕੱਢਿਆ ਰਿਕਾਰਡ, ਤੇ ਇੱਕ ਬਹੁਤ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ। ਉਹ ਇਹ ਸੀਗਾ ਕਿ ਗੁਰੂ ਬੱਚਾ ਨੂੰ ਸਾਰੀਆਂ ਸਹੂਲਤਾਂ, ਸਾਰਾ ਸਾਜੋ ਸਮਾਨ ਮੁਹੱਈਆ ਕਰਵਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਹਰਾਵਲ ਦਸਤੇ ਦਾ ਜਿਹੜਾ ਇੱਕ ਫੁੱਲ ਕਹਿ ਲਈਏ ਸੋਈ ਦਾ ਜ਼ਿਲ੍ਹਾ ਪ੍ਰਧਾਨ ਜੀਵਨ ਸੇਖਾ। ਉਹ ਇਹਨੂੰ ਸਾਰਾ ਕੁਛ ਮੁਹੱਈਆ ਕਰਵਾ ਰਿਹਾ ਸੀ। ਰਹਿਸ਼, ਹਥਿਆਰ, ਪੈਸਾ ਧੇਲਾ ਜੇਲ੍ਹ ਦੇ ਵਿੱਚ ਸੀ ਜਦੋਂ ਗੁਰੂ ਬੱਚਾ। ਉਦੋਂ ਵੀ ਦੱਸਦੇ ਆ ਮੁਲਾਕਾਤਾਂ ਤੇ ਸੌਦਾ ਸੱਪਾ ਜਿਹੜਾ ਸੀਗਾ ਉਹਦੇ ਪਿੱਛੇ ਖੂਬ ਦਿੰਦਾ ਸੀਗਾ। ਇੱਥੇ ਹੁਣ ਇਹ ਦੇਖੀਏ, ਪਰਸੋਂ ਇੱਕ ਖਬਰ ਸੀ ਕੋਟਕਪੂਰੇ ਤੋਂ ਕਿ ਕੋਈ ਬੰਦਾ ਸੀ 307 ਚੋਂ ਉਹ ਭਗੌੜਾ ਹੈ। ਅਦਾਲਤ ਨੇ ਉਹਦੇ ਵਾਰੰਟ ਕੱਢੇ ਹੋਏ ਆ, ਘਰੇ ਉਹ ਮਿਲਦਾ ਨਹੀਂ, ਤੇ ਉਹਨੇ ਫਲੈਕਸ ਬੋਰਡ ਲਾਏ ਹੋਏ ਸਨ ਕਿ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫੋਟੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ। ਅਸਲ ਦੇ ਵਿੱਚ ਇਸ ਮਾਮਲੇ 'ਚ ਅਕਾਲੀ ਤੇ ਕਾਂਗਰਸੀ ਥੋੜ੍ਹੇ ਜਿਹੇ ਸਮਾਨਤਾ ਰੱਖਦੇ ਆ। ਕਾਂਗਰਸੀ ਇਸ ਗੱਲੋਂ ਕਿ ਉਹ 9 ਸਾਲ ਉਹਨਾਂ ਨੇ ਧੌਲ ਤੱਪੇ ਖਾਧੇ ਆ, ਫਿਰ ਵੀ ਅਕਲ ਨਹੀਂ ਆਈ, ਏਕੇ ਦੀ ਕੀਮਤ ਉਹਨਾਂ ਨੂੰ ਫਿਰ ਵੀ ਸਮਝ ਨਹੀਂ ਆਈ। ਤੇ ਅਕਾਲੀਆਂ ਦੀ ਸਮਾਨਤਾ ਇਸ ਗੱਲੋਂ ਹੈ ਕਿ ਇਹਨਾਂ ਨਾਲ ਕਿੰਨੇ ਇਹੋ ਜਿਹੇ ਕਾਂਡ ਜੁੜੇ ਆ, ਜਿਵੇਂ ਛੇਹਰਟਾ ਕਾਂਡ, ਉਹ ਵੀ ਇਹਨਾਂ ਦਾ ਯੂਥ ਦਾ ਆਗੂ ਸੀਗਾ ਜਿਹਨੇ ਛੇਹਰਟਾ ਕਾਂਡ ਵਰਤਾਇਆ ਜੀ। ਫਰੀਦਕੋਟ ਅਗਵਾ ਕਾਂਡ ਵਾਪਰਿਆ, ਉਹ ਵੀ ਇਹਨਾਂ ਦਾ ਬੰਦਾ ਸੀ। ਜਿਹਨੇ ਬਠਿੰਡਾ ਜੇਲ੍ਹ ਦੇ ਵਿੱਚ ਗੈਂਗਵਾਰ ਕੀਤੀ, ਕੁਲਵੀਰ ਨਰੂਆਣਾ, ਉਹ ਵੀ ਇਹਨਾਂ ਦਾ ਬੰਦਾ ਸੀ। ਉਦੋਂ ਵੀ ਇਹਨਾਂ ਦੀ ਖੂਬ ਜਿਹੜੀ ਤੋਏ ਹੋਈ। ਫਿਰ ਜਗਾ ਰਾਮ ਤੀਰਥ ਦੇ ਵਿੱਚ ਪਿੰਡ ਦੇ ਵਿੱਚ ਇੱਕ ਸਰਪੰਚ ਦੇ ਘਰੋਂ ਮਸ਼ਹੂਰ ਗੈਂਗਸਟਰ ਫੜੇ ਗਏ ਸਨ ਮੁਕਾਬਲੇ ਤੋਂ ਬਾਅਦ, ਉਦੋਂ ਵੀ ਇਹਨਾਂ ਦੀ ਬੜੀ ਤੋਏ ਹੋਈ। ਪਰ ਸਮਝਦੇ ਨਹੀਂ, ਹੇਠਲੇ ਪੱਧਰ ਤੇ ਇਹਨਾਂ ਦੇ ਜਿਹੜੇ ਆਗੂ ਹੈ ਉਹ ਇਹੋ ਜਿਹਾ ਕੁਛ ਕਰਦੇ ਆ ਜਿਹਦੇ ਨਾਲ ਨਮੋਸ਼ੀ ਆਉਂਦੀ। ਖਾਸ ਤੌਰ ਤੇ ਜਿਹੜੀਆਂ ਹੁਣ ਨਿਯੁਕਤੀਆਂ ਹੋਈਆਂ ਸੋਈ ਦੀਆਂ, ਇਹਨਾਂ ਨੇ ਚੋਣ ਵਰਾ ਵੇਖ ਕੇ ਧੜਾ ਧੜ ਜਿਹੜੇ ਰੁੱਸ ਕੇ ਬਹਿ ਗਏ, ਉਹਨਾਂ ਨੂੰ ਇੱਧਰੋਂ ਉੱਧਰੋਂ ਕਰਕੇ ਉਹਨਾਂ ਦੇ ਮਗਰ ਵੀ ਪੂਛ ਲਾ ਦਿੱਤੀ ਕਿ ਤੂੰ ਇਹਦਾ ਜਨਰਲ ਸਕੱਤਰ ਹੈ, ਤੂੰ ਫਲਾਣੇ ਦਾ ਪ੍ਰਚਾਰ ਸਕੱਤਰ ਹੈ। ਇੱਦਾਂ ਉੱਦਾਂ ਕਰਕੇ ਪੂਛਾਂ ਲਾਈ ਗਏ। ਪਰ ਉਹਨਾਂ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਵੀ ਆ ਸੋਈ ਦੇ ਵਿੱਚ ਜਿਨ੍ਹਾਂ ਦੀਆਂ ਤਾਰਾਂ ਨਾਲੇ ਤੇ ਲੀਡਰਾਂ ਨਾਲ ਜੁੜੀਆਂ ਤੇ ਨਾਲੇ ਦੂਜੇ ਪਾਸੇ ਉਹ ਠਾਠਾ ਕਰਨ ਵਾਲਿਆਂ ਨਾਲ ਵੀ ਜੁੜੀਆਂ। ਉਹ ਪੁਲ ਬਣੇ ਹੋਏ ਦਰਮਿਆਨੇ। ਸੋ ਇਹ ਚੀਜ਼ਾਂ ਜਿਹੜੀਆਂ ਅਕਾਲੀ ਦਲ ਦੇ ਅਕਸ ਨੂੰ ਢਾਹ ਤੇ ਲਾ ਰਹੀਆਂ ਨਾਲ ਪੰਜਾਬ ਦੇ ਵਿੱਚ ਜਿਹੜਾ ਖੂਨ ਖਰਾਬਾ ਹੁੰਦਾ ਹੈ, ਇਹ ਜਿਹੜੀਆਂ ਚੀਜ਼ਾਂ ਗੈਂਗ ਕਲਚਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਜੋ ਚੀਜ਼ਾਂ ਪਨਪ ਰਹੀਆਂ ਇਹਦੇ ਲਈ ਵੀ ਇਹ ਚੀਜ਼ਾਂ ਜ਼ਿੰਮੇਵਾਰ ਬਣ ਰਹੀਆਂ। ਸੋ ਇਹ
ਅਕਾਲੀ ਦਲ ਨੂੰ, ਕਿਉਂਕਿ ਦੇਖੋ ਪੁਲਿਸ ਤੇ ਅਕਾਲੀ ਦਲ ਦੇ ਅੱਗੇ ਹੱਥ ਜੋੜ ਕੇ ਖੜੀ ਹੈ, ਉਹਦੇ ਤੋਂ ਤਾਂ ਉਮੀਦ ਕੁਛ ਨਹੀਂ ਕਰ ਸਕਦੇ, ਪਰ ਅਕਾਲੀ ਦਲ ਨੂੰ ਆਪ ਚਾਹੀਦਾ ਕਿ ਉਹਨਾਂ ਲਈ ਅਤੇ ਪੰਜਾਬ ਲਈ ਇਹ ਚੀਜ਼ਾਂ ਖਤਰਨਾਕ ਨੇ, ਇਹ ਰੁਕਣੀਆਂ ਚਾਹੀਦੀਆਂ। ਇਹਨਾਂ ਨੂੰ ਹੇਠਲੇ ਪੱਧਰ ਤੇ ਇਹ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਆਮ ਆਦਮੀ ਪਾਰਟੀ 'ਚ ਰਲ ਗਿਆ, ਕਿਹੜਾ ਕਾਂਗਰਸ 'ਚ ਚਲਾ ਗਿਆ, ਉਹਨੂੰ ਲਿਆਓ। ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹਨਾਂ ਦੀ ਇੰਟੈਲੀਜੈਂਸ ਇੱਥੇ ਕਿਉਂ ਨਹੀਂ ਕੰਮ ਕਰਦੀ ਕਿ ਸਾਡਾ ਕਿਹੜਾ ਆਗੂ ਕਿਹਨਾਂ ਦੇ ਨਾਲ ਰਲਿਆ, ਕੀ ਉਹ ਚੋਰੀਆਂ ਚਕਾਰੀਆਂ ਕਰਦਾ, ਕਿਹੜੀਆਂ ਚੋਰੀਆਂ ਯਾਰੀਆਂ ਕਰਦਾ, ਉਹਨੂੰ ਸਮਝਾਈਏ ਬੁਝਾਈਏ ਕਿ ਭਾਈ ਇਸ ਤਰ੍ਹਾਂ ਪਾਰਟੀ ਦਾ ਅਕਸ ਖਰਾਬ ਹੀ ਨਹੀਂ ਹੁੰਦਾ, ਸੂਬੇ ਦੇ ਵਿੱਚ ਹਾਲਾਤ ਵੀ ਵਿਗੜਦੇ ਆ। ਸੋ ਇਹ ਜ਼ਰੂਰਤ ਹੈ ਖਾਸ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਕਦਮ ਚੁੱਕਣ। ਜੀ ਇਹ ਬਸ ਜੀ ਮਤਲਬ ਨੂੰ ਹੀ ਪਤਾ ਹੁੰਦਾ ਕਿਹੜੀ ਚੀਜ਼, ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਕਿਹੜੀਆਂ ਚੀਜ਼ਾਂ ਨਹੀਂ ਦੱਸਣੀਆਂ ਹੁੰਦੀਆਂ ਇਹਨਾਂ ਨੇ। ਅੱਗੇ ਵਧਦੇ ਹਾਂ। ਹਰਿਆਣਾ ਪੁਲਿਸ ਭਰਤੀ ਵੀ ਚੜੀ ਵਿਵਾਦਾਂ ਦੇ ਭੇਟ, 2 ਮਰੇ 54 ਬਿਮਾਰ। ਬੜੀ ਇਹ ਵੀ ਹੈਰਾਨ ਕਰਨ ਵਾਲੀ ਖਬਰ ਹੈ ਕਿ ਜੇ ਉੜਤਾ ਪੰਜਾਬ ਤੇ ਉੱਥੇ ਜਿਹੜਾ ਹਰਿਆਣਾ ਉਹ ਡਿੱਗਤਾ ਹਰਿਆਣਾ, ਉੱਥੇ ਮੁੰਡੇ ਡਿੱਗੀ ਗਏ ਨੇ, 2 ਤੇ ਮਰ ਗਏ ਹੈ ਜੀ, 2 ਦੌਰਾਨੇ ਭਰਤੀ ਮਰ ਗਏ ਆ ਜਦੋਂ ਟਰਾਇਲ ਦੇ ਰਹੇ ਸੀਗੇ। ਤਾਂ ਗਰਮੀ ਵੀ ਤੁਹਾਨੂੰ ਪਤਾ ਅੱਤ ਦੀ ਹੈ ਨਾਰਥ ਇੰਡੀਆ 'ਚ ਇਸ ਸਮੇਂ, ਉੱਤਰੀ ਭਾਰਤ ਦੇ ਵਿੱਚ ਬੜੀ ਭਿਆਨਕ ਗਰਮੀ ਪੈਣ ਡਈ ਆ। ਦੂਜੇ ਪਾਸੇ ਇਹ ਜਿਹੜੇ ਵਿਦਿਆਰਥੀ ਜਿਹੜੇ ਉੱਥੇ ਗਏ ਸਨ, ਜਿਹੜੇ ਇਹ ਉਮੀਦਵਾਰ ਟਰਾਇਲ ਲਈ, ਤਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਦਰਜਨਾਂ ਡਿੱਗਣੇ ਸ਼ੁਰੂ ਹੋ ਗਏ ਜਦੋਂ ਦੌੜ ਲਵਾਈ ਗਈ। ਉਹਨਾਂ ਨੇ ਚੁੱਕਿਆ ਚੱਕਿਆ ਪਰ ਗਿਣਤੀ ਬਹੁਤ ਜ਼ਿਆਦਾ ਸੀ, ਉਹਨਾਂ ਦੇ ਵਿੱਚੋਂ 2 ਖਤਮ ਹੋ ਗਏ। ਹੁਣ ਜਿਹੜੇ ਖਤਮ ਹੋਏ ਆ ਉਹਨਾਂ ਦਾ ਡਾਕਟਰਾਂ ਨੇ ਕਹਿ ਦਿੱਤਾ ਕਿ ਇਹਨਾਂ ਨੇ ਨਸ਼ੇ ਦੀ ਓਵਰਡੋਜ਼ ਲਈ ਹੋਈ ਸੀ। ਔਰ ਇੱਕ ਦੀ ਮੈਂ ਵੀਡੀਓ ਦੇਖੀ ਹੈ ਜਦੋਂ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਜਾ ਰਿਹਾ ਸੀ, ਜਿਵੇਂ ਪਾਗਲ ਵਿਅਕਤੀ ਕਰਦਾ ਹੈ ਨਾ ਜੀ, ਜਿਸ ਤਰ੍ਹਾਂ ਪਾਗਲ ਵਿਅਕਤੀ ਦੌਰਾ ਪੈਂਦਾ ਕਿਸੇ ਵਿਅਕਤੀ ਨੂੰ, ਤਾਂ ਉਸ ਤਰ੍ਹਾਂ ਦਾ ਉਹਦਾ ਜਿਹੜਾ ਸਰੀਰ ਦਾ ਹਾਲ ਸੀ ਉਹ, ਔਰ ਜਿਸ ਤਰ੍ਹਾਂ ਪਾਗਲ ਜਾਂ ਮਿਰਗੀ ਦਾ ਮਰੀਜ਼ ਜਿੱਦਾਂ ਕਰਦਾ, ਇਸ ਤਰ੍ਹਾਂ ਦੀਆਂ ਉਹ ਲੱਤਾਂ ਬਾਹਾਂ ਮਾਰ ਰਿਹਾ ਸੀਗਾ। ਸੋ ਸਪਸ਼ਟ ਸੀਗਾ ਕਿ ਕੁਛ ਨਾ ਕੁਛ ਉਹਨਾਂ ਨੇ ਖਾ ਲਿਆ, ਇਹੋ ਜਿਹਾ ਖਾ ਲਿਆ ਜੋ ਉਹਨਾਂ ਦੇ ਸਰੀਰ ਦੀ ਪਚਾਉਣ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਸੀਗਾ। ਇਸ ਕਰਕੇ ਉਹ ਦੂਸਰੇ ਤਾਂ ਚਲੋ ਬਚ ਗਏ ਖੁਸ਼ਕਿਸਮਤੀ ਨੂੰ, 2 ਜਿਹੜੇ ਆ ਉਹ ਹੁਣ ਮਰ ਗਏ, ਇਸ ਦੁਨੀਆ ਦੇ ਵਿੱਚ ਨਹੀਂ ਰਹੇ। 54 ਦੇ ਕਰੀਬ ਹਾਲੇ ਵੀ ਬਿਮਾਰ ਨੇ। ਪਹਿਲੀ ਗੱਲ ਤੇ ਇਹ ਹੈ ਜੀ, ਗਰਮੀ ਦੇ ਵਿੱਚ ਟਰਾਇਲ ਚਾਹੀਦਾ ਹੀ ਨਹੀਂ ਸੀਗਾ, ਇੰਨੀ ਗਰਮੀ ਦੇ ਵਿੱਚ ਟਰਾਇਲ ਨਹੀਂ ਸੀ ਚਾਹੀਦਾ। ਜਾਂ ਤੇ 2 ਮਹੀਨੇ ਪਹਿਲਾਂ ਹੁੰਦਾ ਜਾਂ 2 ਮਹੀਨੇ ਪਛੜ ਕੇ ਹੋ ਜਾਂਦਾ, ਕੋਈ ਫਰਕ ਨਹੀਂ ਸੀ ਪੈਣਾ। ਐਡੀ ਗਰਮੀ ਦੇ ਵਿੱਚ ਭਜਾਉਣਾ ਹਜ਼ਾਰਾਂ ਵਿਦਿਆਰਥੀ, ਹਜ਼ਾਰਾਂ ਉਮੀਦਵਾਰਾਂ ਨੂੰ, ਔਰ ਉਹਨਾਂ ਲਈ ਇੱਕ ਟਾਸਕ ਬਣਾਇਆ ਹੋਇਆ ਕਿ ਇੰਨੇ ਸਮੇਂ ਦੇ ਵਿੱਚ ਦੌੜ ਪੂਰੀ ਕਰਨੀ ਹੈ। ਹੁਣ ਜ਼ਿੰਦਗੀ ਮੌਤ ਦਾ ਜਦੋਂ ਸਵਾਲ ਹੋਵੇ ਉਦੋਂ ਫਿਰ ਕੁਛ ਸ਼ਾਰਟਕੱਟ ਵੀ ਮਾਰਦੇ ਆ ਲੋਕ, ਤੇ ਕੁਛ ਜਿਹੜੇ ਆ ਉਹ ਜਿਹੜੀ ਆਪਣੀ ਸਰੀਰਕ ਸਮਰੱਥਾ ਹੈ ਉਹਦੇ ਤੋਂ ਵੱਧ ਕੇ ਜ਼ੋਰ ਵੀ ਲਾਉਂਦੇ ਆ। ਸੋ ਇਹ ਦੋਨੇ ਚੀਜ਼ਾਂ ਹੋ ਸਕਦੀਆਂ। ਹੁਣ ਆਪਾਂ ਇਹ ਸਾਰੇ ਨਹੀਂ ਕਹਿ ਸਕਦੇ ਕਿ ਸਾਰੇ ਨਸ਼ੇ ਕਾਰਨ ਹੀ ਉੱਥੇ ਡਿੱਗੇ ਆ, ਪਰ ਜਿਹੜੇ ਕੁਛ ਵਿਦਿਆਰਥੀ, ਕਿਉਂਕਿ ਉੱਥੇ ਸਰਿੰਜਾ ਦੱਸਦੇ, ਉੱਥੇ ਬਹੁਤ ਸਾਰੇ ਪਏ ਸਨ ਜਿਹੜੇ ਉਮੀਦਵਾਰ ਉੱਥੇ ਗਏ ਸਨ, ਤਾਂ ਉਹ ਸਰਿੰਜਾ ਬਹੁਤ ਜ਼ਿਆਦੀਆਂ ਮਿਲੀਆਂ ਨੇ ਉੱਥੋਂ। ਤਾਂ ਉਮੀਦ ਇਹੀ ਸਾਰੇ ਕਰ ਰਹੇ ਆ ਕਿ ਇਹ ਜਿਹੜੇ ਭੱਜੇ ਆ ਇਹਨਾਂ ਦੇ ਵਿੱਚੋਂ ਬਹੁਤੇ ਆ ਜਿਹੜੇ ਉਹਨਾਂ ਨੇ ਸ਼ਕਤੀ ਵਧਾਊ ਦਵਾਈਆਂ ਜਿਹੜੀਆਂ ਲਈਆਂ ਨੇ। ਸੋ ਇਹ ਪੰਜਾਬ ਤੋਂ ਬਾਅਦ ਹੁਣ ਹਰਿਆਣੇ 'ਚ ਚੀਜ਼ਾਂ ਬਾਹਰ ਆ ਗਈਆਂ। ਅੱਗੇ ਤੇ ਸਾਨੂੰ ਬਦਨਾਮ ਕਰਦੇ ਸਨ ਫੌਜ ਵਾਲੇ ਕਿ ਇਹਨਾਂ ਦੇ ਪੰਜਾਬੀ ਹੈ ਜਿਹੜੇ ਉਹ ਕਰਦੇ, ਅਸੀਂ ਉਹਨਾਂ ਦਾ ਡੋਪ ਟੈਸਟ ਕਰਾਂਗੇ। ਹੁਣ ਤਾਂ ਹਰਿਆਣਵੀ ਵੀ ਮਾਂਜੇ ਪਏ ਆ। ਸੋ 4 ਚੁਫੇਰੇ ਇਹ ਅੱਗ ਲੱਗੀ ਹੋਈ ਆ, ਪਰ ਹਰਿਆਣੇ ਲਈ ਵੀ ਜਾਗਣ ਦਾ ਵੇਲਾ ਹੈ। ਹਰਿਆਣੇ ਨੂੰ ਵੀ ਥੋੜ੍ਹਾ ਜਿਹਾ ਹੁਣ ਸੰਭਲਣਾ ਚਾਹੀਦਾ, ਇਕੱਲੇ ਪੰਜਾਬ ਤੇ ਤਵਾ ਰੱਖਣ ਦੀ ਲੋੜ ਨਹੀਂ। ਪਰ ਜਿਸ ਤਰ੍ਹਾਂ ਹਰਿਆਣੇ 'ਚੋਂ ਇਹ ਖਬਰ ਆ ਰਹੀ ਹੈ, ਉਸ ਤਰ੍ਹਾਂ ਪੰਜਾਬ ਨੂੰ ਵੀ ਸੰਭਲ ਜਾਣਾ ਚਾਹੀਦਾ ਹੈ ਕਿ ਜਿੰਨੇ ਪਿਛਲੇ ਗੇੜ ਦੇ ਵਿੱਚ ਭਰਤੀ ਹੋਏ ਆ ਮੁਲਾਜ਼ਮ ਜਾਂ ਹੋਰ ਸਰਕਾਰੀ ਅਹੁਦਿਆਂ ਤੇ ਗਏ ਆ, ਉਹਨਾਂ ਦੇ ਵਿੱਚ ਕਈ ਇਹੋ ਜਿਹੇ ਹੋਣਗੇ ਜਿਹੜੇ ਟ੍ਰਾਇਲ ਇਸ ਤਰੀਕੇ ਨਾਲ ਕੱਢ ਗਏ। ਪਰ ਹਰਿਆਣੇ ਦੇ ਮਾਮਲੇ 'ਚ ਅੱਜ ਹਰਿਆਣੇ ਦੀ ਬਹੁਤ ਜ਼ਿਆਦਾ ਖੇ ਹੋਈ ਹੈ, ਬਹੁਤ ਜ਼ਿਆਦਾ ਫਜ਼ੀਅਤ ਹੋਈ ਹੈ ਇਸ ਮਾਮਲੇ। ਜੀ ਅੱਗੇ ਵਧਦੇ ਹਾਂ। ਵੀ ਇੱਕ ਆਪ ਦੇ ਵਿਧਾਇਕ ਨੂੰ ਪੱਤਰਕਾਰਾਂ ਦੇ ਸਾਹਮਣੇ ਪੁਲਿਸ ਚੱਕ ਕੇ ਲੈ ਗਈ। ਅਰਵਿੰਦ ਕੇਜਰੀਵਾਲ ਹੋਰਾਂ ਤੇ ਜੀ, ਤੇ ਖਾਸ ਤੌਰ ਤੇ ਜਿਵੇਂ ਕਹਿ ਲਈਏ ਕੇਂਦਰ ਸਰਕਾਰ ਹੈ ਜਿਹੜੀ ਉਹ ਲੱਠ ਲੈ ਕੇ ਮਗਰ ਪੈ ਗਈ ਹੈ, ਲੱਠ ਲੈ ਕੇ ਜਿਹਨੂੰ ਕਹਿ ਦਿੰਦੇ ਆ, ਜ਼ਿਆਦਾ ਪਿਆਰ ਆ ਜੀ। ਬਿਲਕੁਲ। ਔਰ ਏਦਾਂ ਲੱਗਦਾ ਜਿਵੇਂ 26 ਜੂਨ ਨੂੰ ਐਮਰਜੈਂਸੀ ਲੱਗੀ ਸੀ ਆਪਣੇ ਭਾਰਤ ਦੇ ਵਿੱਚ, ਤੇ ਓਦਾਂ ਹੀ ਲੱਗਦਾ ਜੀ ਕਿ ਇੱਥੇ ਐਮਰਜੈਂਸੀ ਜਿਵੇਂ ਅਰਵਿੰਦ ਕੇਜਰੀਵਾਲ ਹੋਰਾਂ ਲਈ ਪੱਕੀ ਹੋਈ ਉਹਨਾਂ ਨੇ ਲਾਤੀ ਹੈ। ਕੋਈ ਸਾਹ ਹੀ ਨਹੀਂ ਆਉਣ ਦਿੰਦੇ, ਕਿਸੇ ਪਾਸਿਓਂ ਸਾਹ ਨਹੀਂ ਆਉਣ ਦਿੰਦੇ। ਔਰ ਇਹ ਉਮੀਦ ਸਿਆਸੀ ਮਾਹਰਾਂ ਨੂੰ ਪਹਿਲਾਂ ਸੀ ਕਿ ਅਰਵਿੰਦ ਕੇਜਰੀਵਾਲ ਜੇ ਸਪਸ਼ਟ ਬਹੁਮਤ ਲੈ ਵੀ ਜਾਂਦਾ ਹੈ ਤਾਂ ਉਹਦੇ ਲਈ ਸਰਕਾਰ ਚਲਾਉਣੀ ਸੌਖਾ ਕੰਮ ਨਹੀਂ ਹੋਏਗਾ, ਕਿਉਂਕਿ ਉਹ ਅਰਧ ਰਾਜਿਆ ਹੈ ਦਿੱਲੀ,
ਅੱਧੀਆਂ ਪਾਵਰਾਂ ਉਹਨਾਂ ਕੋਲੇ, ਅੱਧੀਆਂ ਇਹਨਾਂ ਕੋਲੇ ਆ, ਵੀ ਇਹਦਾ ਰੱਸਾ ਜਿਹੜਾ ਉਹਨਾਂ ਦੇ ਨਾਲ ਖਿੱਚਿਆ ਜਾਂਦਾ ਰਹੇਗਾ। ਤਾਂ ਉਹੀ ਕੁਝ ਹੋ ਰਿਹਾ, ਰੱਸਾ ਕੱਚੀ ਚੱਲਦੀ ਪਈ ਹੈ ਦੋਨਾਂ ਦੇ ਦਰਮਿਆਨ। ਹੁਣ ਅੱਜ ਇੱਕ ਨਵੀਂ ਭਸੂੜੀ ਪੈ ਗਈ ਹੈ, ਵਿਧਾਇਕ ਦਿਨੇਸ਼ ਮੋਹਨੀਆ ਜਿਹੜਾ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਮ ਵਿਹਾਰ ਇਲਾਕੇ ਦਾ ਇਹ MLA ਆ। ਇਹਦੇ ਤੇ ਇਲਜ਼ਾਮ ਲੱਗਾ, ਕੁਝ ਦਿਨ ਪਹਿਲਾਂ ਦਾ ਵੀ ਲੱਗਿਆ ਸੀ ਕਿ ਇਹਨੇ ਇੱਕ ਔਰਤ ਨਾਲ ਬਦਤਮੀਜ਼ੀ ਕੀਤੀ ਹੈ। ਹੁਣ ਬਾਅਦ ਦੇ ਵਿੱਚ ਇੱਕ ਬਜ਼ੁਰਗ ਸਾਹਮਣੇ ਆ ਗਏ, ਉਹ ਕਹਿੰਦੇ ਜੀ ਕਿ ਮੈਨੂੰ ਇਹਨੇ ਥੱਪੜ ਮਾਰਿਆ, ਮੈਂ ਸਿਆਣਿਆ ਨਹੀਂ ਸੀ, ਮੈਂ ਇਹਨੂੰ ਸਵਾਲ ਕੀਤੇ ਪਾਣੀ ਦੇ ਮੁੱਦੇ ਤੇ, ਇਹਨੇ ਮੈਨੂੰ ਥੱਪੜ ਮਾਰਿਆ ਤੇ ਨਾਲ ਦਿਆਂ ਨੇ ਮੇਰੀ ਬਾਂਹ ਮਰੋੜੀ ਹੈ। ਇਸ ਮੁੱਦੇ ਤੇ ਹਾਲੇ ਸਫਾਈਆਂ ਦਾ, ਤਰਕ ਦਲੀਲਾਂ ਦਾ ਦੌਰ ਚੱਲਦਾ ਹੀ ਪਿਆ ਸੀ। ਤੇ ਅੱਜ ਜਦੋਂ ਦੁਪਹਿਰੇ ਇਹ ਮੋਹਨੀਆ ਸਾਹਿਬ ਕਰ ਰਹੇ ਸਨ ਇੱਕ ਪ੍ਰੈਸ ਵਾਰਤਾ, ਤਾਂ ਉਹ ਵਿੱਚ ਪੁਲਿਸ ਆ ਗਈ ਤੇ ਉਹਨਾਂ ਨੇ ਇਹਨੂੰ ਘੜੀਸ ਕੇ ਜਾਨੀ ਲੈ ਗਏ ਉੱਥੋਂ। ਪ੍ਰੈਸ ਕਾਨਫਰੰਸ ਚੱਲਦੀ ਦੇ ਵਿੱਚ ਸਾਰਾ ਕੁਛ ਉੱਦਾਂ ਹੀ ਫੋਟੋਆਂ ਜਿਹੜੀਆਂ ਆ ਰਹੀਆਂ ਨੇ ਕਿ ਉਹਨੂੰ ਲੈ ਗਏ ਆ। ਵੈਸੇ ਦੇਖੋ, ਜੇ ਉਹਨੇ ਬਦਤਮੀਜ਼ੀ ਕੀਤੀ ਹੈ ਜਾਂ ਕੋਈ ਵੀ ਉਹਨੇ ਗਲਤ ਕੰਮ ਕੀਤਾ ਹੈ ਤਾਂ ਠੀਕ ਹੈ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਜੀ। ਪਰ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਜਲੀਲ ਕਰਕੇ ਲਿਜਾਇਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕੈਮਰੇ ਚੱਲਦੇ ਪਏ ਆ, ਇੱਥੋਂ ਘੜੀਸ ਕੇ ਲਿਜਾਈਏ ਜ਼ਿਆਦਾ ਬਦਨਾਮੀ ਹੋਊ। ਜੋ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਇਹ ਗਲਤ ਨੇ। ਕਿਉਂਕਿ ਦੇਖੋ, ਸਾਡੇ ਇੱਥੇ ਕੱਲ ਪਰਚਾ ਦਰਜ ਹੋਇਆ ਜੀਤ ਮਹਿੰਦਰ ਸਿੰਘ ਸਿੱਧੂ ਤੇ, ਜੀ 281 ਕਰੋੜ ਦੇ ਗਬਨ ਦੇ ਦੋਸ਼ੀ। ਹਾਲੇ ਤੱਕ ਨਾ ਤੇ ਕਾਂਗਰਸ ਦੇ ਮੂੰਹੋਂ ਇਹ ਫੁੱਟਿਆ ਉਹਨਾਂ ਨੇ ਕੋਈ, ਕਿਉਂਕਿ ਇਹਨਾਂ ਦੇ ਵਿੱਚੋਂ ਰਹਿ ਕੇ ਗਿਆ ਨਾ ਉਹ। ਬਿਲਕੁਲ ਬਿਲਕੁਲ। ਜਿਸ ਸਮੇਂ ਦਾ ਇਹ ਘੁਟਾਲਾ ਹੈ, ਉਸ ਸਮੇਂ ਉਹ ਕਾਂਗਰਸ ਦੇ ਵਿੱਚ ਸੀ ਸ਼ਾਇਦ, ਜਾਂ ਮੈਨੂੰ ਇੰਨਾ ਨਹੀਂ ਪਤਾ ਕਿਹੜੀ ਪਾਰਟੀ ਦਾ, ਪਰ ਰਹਿ ਕੇ ਇਹਨਾਂ ਦੇ ਵਿੱਚੋਂ ਜ਼ਰੂਰ ਗਿਆ। 2001 ਦਾ ਉਹ ਘੁਟਾਲਾ ਹੈ, ਤਾਂ ਉਸ ਸਮੇਂ ਤੋਂ ਬਾਅਦ ਉਹ ਰਹਿ ਕੇ ਗਿਆ ਕਾਂਗਰਸ ਦੇ ਵਿੱਚ। ਕਾਂਗਰਸ ਨੇ ਇਸ ਮੁੱਦੇ ਤੇ ਮੂੰਹ ਨਹੀਂ ਖੋਲਿਆ, ਅਕਾਲੀਆਂ ਨੇ ਕੋਈ ਸਫਾਈ ਨਹੀਂ ਦਿੱਤੀ, ਆਮ ਆਦਮੀ ਪਾਰਟੀ ਵਾਲਿਆਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ, ਨਾ ਹੀ ਉਹਦੇ ਤੇ ਕਿਸੇ ਨੇ ਕੋਈ ਦੱਸਿਆ ਕਿ ਭਾਈ ਉਹਦੇ ਖਿਲਾਫ ਹੁਣ ਅੱਗੇ ਕੀ ਕਾਰਵਾਈ ਹੋਏਗੀ, ਕਿਉਂਕਿ ਉਹਨੂੰ ਨਾਮਜ਼ਦ ਕਰ ਲਿਆ ਪਰਚੇ ਦੇ ਵਿੱਚ CBI ਨੇ। ਹੁਣ ਦੇਖੋ, ਇਹ ਵੀ MLA ਆ, ਜੇ ਮੰਨ ਲਓ ਇਹਨੂੰ ਕੋਈ ਕਾਨੂੰਨੀ ਸ਼ਿਕੰਜੇ 'ਚ ਲੈਣਾ ਵੀ ਹੈ ਤਾਂ ਪਹਿਲਾਂ ਇਹਨੂੰ ਨੋਟਿਸ ਕੱਢਿਆ ਜਾਏਗਾ, ਨੋਟਿਸ ਕੱਢਿਆ ਜਾਏਗਾ ਕਿ, ਔਰ ਫਿਰ ਜਿਹੜਾ ਸਪੀਕਰ ਹੈ ਵਿਧਾਨ ਸਭਾ ਦਾ, ਉਹਦੇ ਤੋਂ ਪਰਮਿਸ਼ਨ ਲਈ ਜਾਏਗੀ। ਪਰ ਇੱਥੇ ਕੱਖ ਨਹੀਂ ਹੋਇਆ ਦਿੱਲੀ ਦੇ ਵਿੱਚ। ਆਹੀ ਚੀਜ਼ ਗਲਤ ਹੈ, ਆਹੀ ਚੀਜ਼ ਜਿਹੜੀ ਹੈ ਉਹ ਰੜਕਦੀ ਹੈ ਕਿ ਭਾਈ ਚਲੋ ਠੀਕ ਹੈ, ਤੁਸੀਂ ਕਾਨੂੰਨੀ ਕਾਰਵਾਈ ਕਰਨੀ ਹੈ, ਪਰ ਜੋ ਇੱਕ MLA ਦੇ ਇੱਕ ਉਹਨੂੰ ਸੰਵਿਧਾਨਕ ਪਾਵਰ ਹੈ ਉਹਦੇ ਕੋਲ, ਜੋ ਉਹਦਾ ਸੰਵਿਧਾਨਕ ਮਰਤਬਾ ਹੈ, ਰੁਤਬਾ ਹੈ, ਉਹਦੇ ਅਨੁਸਾਰ ਤੇ ਕਾਰਵਾਈ ਕੀਤੀ ਜਾਵੇ ਨਾ। ਕੋਈ ਨੋਟਿਸ ਹੋਵੇ, ਉਹਨੂੰ ਕੋਈ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ, ਕਿਉਂਕਿ ਜਿਹੜਾ ਵੀ MLA ਹੈ ਜਾਂ MP ਹੈ, ਜਦੋਂ ਵੀ ਉਹਦੀ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਉਹ ਸਾਰਾ ਕੁਛ ਜਿਹੜਾ, ਉਹ ਜਿਹੜੀ ਸੰਸਦੀ ਕਮੇਟੀਆਂ ਹੁੰਦੀਆਂ ਇਹਨਾਂ ਦੀਆਂ, ਉਹਦੇ ਤੋਂ ਪਰਮਿਸ਼ਨ ਲੈ ਕੇ ਕੀਤੀਆਂ ਜਾਂਦੀਆਂ। ਪਰ ਇੱਥੇ ਕੋਈ ਵੀ ਨੇਮ ਕਾਇਦਾ ਜਿਹੜਾ ਇਹੋ ਜਿਹਾ ਨਹੀਂ ਵਰਤਿਆ ਜਾ ਰਿਹਾ, ਕਿਸੇ ਤੋਂ ਕੋਈ ਪੁੱਛਿਆ ਦੱਸਿਆ ਨਹੀਂ ਜਾ ਰਿਹਾ। ਇਹ ਚੀਜ਼ਾਂ ਕੇਂਦਰ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਤਾਨਾਸ਼ਾਹੀ ਨੂੰ ਉਜਾਗਰ ਕਰਦੀਆਂ। ਵੀਰ ਭੱਦਰ ਸਿੰਘ ਦੀ ਕੁੜੀ ਦਾ ਵਿਆਹ ਹੋ ਰਿਹਾ ਸੀ ਐਨ ਜਦੋਂ ਲਾਵਾਂ ਫੇਰੇ ਹੋ ਰਹੇ ਸੀਗੇ, ਜੋ ਹੁੰਦੇ ਆ ਜਿਹੜੇ ਉਹਨਾਂ ਦੇ ਧਰਮ ਦੇ ਮੁਤਾਬਕ, ਜਦੋਂ ਉਹ ਹੋ ਰਹੇ ਸਨ ਫੇਰੇ, ਤਾਂ ਉਸ ਸਮੇਂ CBI ਦੀ ਰੇਡ ਹੋਈ। ਕੀ ਗੱਲ ਆ, ਇੱਕ ਦਿਨ ਪਹਿਲਾਂ ਨਹੀਂ ਸੀ ਹੋ ਸਕਦੀ, ਇੱਕ ਦਿਨ ਬਾਅਦ ਚ ਨਹੀਂ ਸੀ ਹੋ ਸਕਦੀ। ਸਿਰਫ ਤੇ ਸਿਰਫ ਇਹੀ ਕਿ ਬਦਨਾਮ ਜਲੀਲ ਕਰਨ ਦਾ, ਰੁਸਵਾ ਕਰਨ ਦਾ ਇੱਕ ਢੰਗ ਸੀ। ਸੋ ਠੀਕ ਹੈ, ਜੇ ਕਿਸੇ ਨੇ ਕੀਤੀ ਉਹਨੇ ਆਪਣੀ ਭੁਗਤਣੀ ਹੈ, ਪਰ ਜੋ ਤਰੀਕੇ, ਜੋ ਹੱਥ ਕੰਡੇ ਵਰਤੇ ਜਾ ਰਹੇ ਆ, ਇਹ ਜਿਹੜੀ ਸੰਵਿਧਾਨ ਦੀ, ਜਿਹੜੀ ਇੱਥੋਂ ਦੇ ਲੋਕਤੰਤਰ ਦੀ ਭਰੋਸੇਯੋਗਤਾ, ਉਹਨੂੰ ਸ਼ੱਕੀ ਕਰਦੇ ਪਏ ਆ। ਬਿਲਕੁਲ ਬਿਲਕੁਲ ਜੀ। ਤੇ ਅੱਗੇ ਵਧਦੇ ਆ ਜੀ ਆਪਾਂ। ਧਾਰਮਿਕ ਗ੍ਰੰਥ ਦੀ ਬੇਅਦਬੀ, ਅਕਾਲੀ ਦਲ ਦੇ ਘਰ ਤੇ ਹਮਲਾ। ਦੇਖੋ, ਇਹ ਫੇਰ ਸਿਲਸਿਲਾ ਚੱਲ ਪਿਆ। ਕੱਲ ਪਰਸੋਂ ਪੰਜ ਗ੍ਰੰਥੀ, ਇੱਕ ਜਿਹੜੀ ਗੁਰਬਾਣੀ ਨਾਲ ਜੁੜੀ ਹੁੰਦੀ ਹੈ ਜਿਹੜੀ ਪੋਥੀ, ਉਹਦਾ ਨਿਰਾਦਰ ਕੀਤਾ ਗਿਆ। ਕੱਲ ਫਿਰ ਇੱਕ ਬਹੁਤ ਜਿਹੜਾ ਸਾਡਾ ਕਹਿ ਲਈਏ ਕਿ ਪੰਜਾਬ ਦਾ ਜਿਵੇਂ ਮਾਣ ਹੈ, ਮਲੇਰਕੋਟਲਾ ਪੰਜਾਬ ਦਾ ਮਾਣ ਇਸ ਕਰਕੇ ਆ ਕਿ ਉੱਥੇ ਅੱਜ ਤੱਕ ਕੋਈ ਇਹੋ ਜਿਹਾ ਵਿਵਾਦ ਨਹੀਂ ਹੋਇਆ ਜਿਹਨੂੰ ਆਪਾਂ ਫਿਰਕੂ ਵਿਵਾਦ ਕਹਿ ਲਈਏ। ਅੱਜ ਤੱਕ ਉੱਥੇ ਮੁਸਲਮਾਨ, ਸਿੱਖ, ਹਿੰਦੂ ਵੀਰ ਸਾਰੇ ਇਕੱਠੇ ਰਹਿੰਦੇ ਆ। ਇੱਕ ਮਿਸਾਲ ਹੈ ਮੇਰੇ ਖਿਆਲ ਦੇ ਨਾਲ, ਪੂਰੀ ਦੁਨੀਆ ਲਈ ਮਿਸਾਲ ਹੈ ਕਿ ਜਿੱਥੇ ਸਾਰੇ ਵਰਗ, ਸਾਰੇ ਭਾਈਚਾਰੇ ਆ, ਬੜੇ ਅਮਨ ਅਮਾਨ ਨਾਲ ਰਹਿੰਦੇ ਆ। ਕੱਲ ਉੱਥੇ ਉਹਨਾਂ ਦੇ ਕੁਰਾਨ ਸ਼ਰੀਫ ਦੀ ਹੈ ਜਿਹੜੀ ਉਹ ਬੇਅਦਬੀ ਕੀਤੀ ਗਈ ਹੈ,
ਔਰ ਉਹਦੇ ਤੋਂ ਫਿਰ ਮੁਸਲਿਮ ਭਾਈਚਾਰਾ ਜਿਹੜਾ ਉਹ ਭੜਕ ਗਿਆ ਪੂਰਾ। ਉਹਨਾਂ ਨੇ ਜਿਹੜੀ ਉੱਥੋਂ ਦੀ ਵਿਧਾਇਕਾ ਹੈ ਬੀਬੀ ਫਰਜ਼ਾਨਾ ਸ਼ਾਇਦ ਉਹਦਾ ਨਾਮ, ਉਹਦੇ ਘਰ ਤੇ ਹਮਲਾ ਕਰ ਦਿੱਤਾ। ਗੱਡੀਆਂ ਦੀ ਕੋਈ ਭੀੜ, ਕੋਈ ਭੰਨਤੋੜ ਵੀ ਕੀਤੀ ਭੀੜ ਨੇ, ਔਰ ਉਹ ਪੁਲਿਸ ਨੇ ਫਿਰ ਉੱਥੇ ਕਾਫੀ ਡਾਂਗਾ ਡੂੰਗਾ ਭਰਾਈਆਂ, ਫਾਇਰ ਵੀ ਕੀਤਾ। ਕਾਫੀ ਕੁਛ ਹੋਇਆ ਉੱਥੇ, ਹੁੜਦੰਗ ਮੱਚਿਆ, ਕਾਫੀ ਤੋੜ ਫੋੜ ਦੀਆਂ ਖਬਰਾਂ ਨੇ। ਪਰ ਮਾਹੌਲ ਹਾਲੇ ਵੀ ਉੱਥੇ ਹੈ ਜਿਹੜਾ ਉਹ ਤਣਾਅ ਭਰਪੂਰ ਆ। ਹਾਲੇ ਵੀ ਉੱਥੇ ਮਾਹੌਲ ਦੇ ਵਿੱਚ, ਫਿਜ਼ਾ ਦੇ ਵਿੱਚ ਤਲਖੀ ਹੈ, ਖਿਚਾਅ ਹੈ, ਕਿਉਂਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੋ ਵੀ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਰ ਇੱਥੇ ਹੁਣ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਹੁਣ ਆਪਣੀਆਂ ਅੱਖਾਂ ਖੋਲ੍ਹ ਲਵੇ, ਕਿਉਂਕਿ ਸਿੱਖ ਭਾਈਚਾਰੇ ਨਾਲ ਜੋ ਹੋਇਆ ਸਾਰਿਆਂ ਨੇ ਵੇਖਿਆ। ਉਹ ਸਾਰਿਆਂ ਨੇ ਪੜ੍ਹੇ, ਕਿਸੇ ਨੇ ਗੱਲ ਨਹੀਂ ਸੁਣੀ ਸਿੱਖ ਭਾਈਚਾਰੇ ਦੀ। ਅੱਕ ਕੇ ਹੁਣ ਬੇਅਦਬੀ ਦੀਆਂ ਘਟਨਾਵਾਂ ਹੋਈ ਵੀ ਜਾਂਦੀਆਂ, ਕੋਈ ਗੌਲਦਾ ਹੀ ਨਹੀਂ, ਕਿਉਂਕਿ ਬਹੁਤ ਕੁਝ ਕਰ ਲਿਆ, ਬਹੁਤ ਕ੍ਰਿਟੀਸਾਈਜ਼ ਹੋ ਗਿਆ, ਬਹੁਤ ਪ੍ਰਦਰਸ਼ਨ ਹੋ ਗਿਆ। ਹੁਣ ਲੋਕੀ ਉਹ ਮਨ ਨੂੰ ਮਾਰ ਕੇ ਬਹਿ ਗਏ। ਪਰ ਇਹ ਜੋ ਦੂਸਰੇ ਭਾਈਚਾਰਿਆਂ ਦੇ ਇਹ ਜਿਹੜੇ ਪਵਿੱਤਰ ਗ੍ਰੰਥ ਆ, ਜੋ ਉਹਨਾਂ ਤੇ ਹਮਲਾ ਹੋਣਾ ਸ਼ੁਰੂ ਹੋ ਗਿਆ ਬੇਅਦਬੀ ਵਾਲਾ, ਇਹ ਸੁੱਖ ਵਾਲਾ ਕੰਮ ਨਹੀਂ ਹੈ। ਇਹ ਸਾਨੂੰ ਥੋੜਾ ਜਿਹਾ ਚੇਤਨ ਹੋਣ ਦੀ ਜ਼ਰੂਰਤ ਹੈ, ਕਿਉਂਕਿ ਇਹ ਵੇਖਿਆ ਜਾਵੇ ਕਿ ਮਲੇਰਕੋਟਲਾ ਅਮਨ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਪ੍ਰਤੀਕ ਹੈ, ਪੰਜਾਬ ਦੀ ਸ਼ਾਨ ਹੈ। ਜੇ ਉੱਥੋਂ ਕੋਈ ਗੜਬੜ ਨਿਕਲ ਆਈ ਸਾਹਮਣੇ, ਉੱਥੇ ਫਿਰਕੂ ਟਕਰਾਅ ਜਿਹੜਾ ਇੱਕ ਵਾਰੀ ਜੇ ਹੋ ਗਿਆ, ਸਾਰੀ ਜਿਹੜੀ ਕੀਤੀ ਕਰਾਈ ਆ ਉਹ ਸਾਰੀ ਇੱਕ ਤੇ ਮਿੱਟੀ 'ਚ ਪੈ ਜਾਏਗੀ। ਦੂਜੀ ਗੱਲ ਇਹ ਹੈ ਕਿ ਕਿਤੇ ਇਹ ਨਾ ਹੋਵੇ ਕਿ ਉਹ ਜਿਹੜੀ ਨਫ਼ਰਤੀ ਅੱਗੇ ਚਲੇ ਜਾਵੇ। ਇਸ ਤੋਂ ਪਹਿਲਾਂ ਕਿ ਇਹ ਚੀਜ਼ਾਂ ਅੱਗੇ ਵਧਣ, ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਔਰ ਦੂਸਰਾ ਕਿ ਮੁਸਲਿਮ ਭਾਈਚਾਰੇ ਨੂੰ ਵੀ ਥੋੜਾ ਠਰਮੇ ਤੋਂ ਕੰਮ ਲੈਣਾ ਚਾਹੀਦਾ, ਥੋੜਾ ਆਪਣੇ ਤੇ ਸੰਕੋਚ ਕਰਨਾ ਚਾਹੀਦਾ। ਥੋੜੀਆਂ ਜਿਹੀਆਂ ਇਹੋ ਭੰਨ ਤੋੜ ਦੀਆਂ ਵਾਰਦਾਤਾਂ ਤੋਂ ਪੁਲਿਸ ਦਾ ਜਿਹੜਾ ਆ, ਪ੍ਰਸ਼ਾਸਨ ਦਾ ਜਿਹੜਾ ਜ਼ਿੰਮਾ ਹੈ, ਉਹਨੂੰ ਉਡੀਕਣਾ ਚਾਹੀਦਾ ਕਿ ਉਹ ਕੀ ਜ਼ਿੰਮਾ ਨਿਭਦਾ ਜਾਂ ਨਹੀਂ ਨਿਭਦਾ। ਉਸ ਤੋਂ ਬਾਅਦ ਉਹਨਾਂ ਦੇ ਕੋਲ ਕੋਈ ਬਦਲ ਹੈਗੇ ਆ, ਪਰ ਹਾਲ ਦੀ ਘੜੀ ਜਿਹੜਾ ਮੌਕਾ ਹੈ ਉਹ ਸਮੇਂ ਦੀ ਨਜ਼ਾਕਤ ਸਮਝਣ ਵਾਲਾ ਤੇ ਜਿਹੜੀ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ ਹੈ ਮੇਰੇ ਖਿਆਲ ਨਾਲ। ਜੀ ਲਾਂਤ ਵਾਲੀ ਗੱਲ, ਹਾਕੀ ਦੇ ਹੀਰੋ ਬਲਬੀਰ ਸਿੰਘ ਦੇ ਤਗਮੇ ਹੀ ਗਾਇਬ ਕਰਤੇ ਸਾਈ ਨੇ, ਸਪੋਰਟਸ ਅਥਾਰਟੀ ਆਫ ਇੰਡੀਆ ਨੇ। ਵੇਖੋ ਜੀ, ਇਹ ਕਿੱਡੇ ਕਹਿ ਸਕਦੇ ਹਾਂ ਕਿ ਸਿਤਮ ਜਰੀਫੀ ਵਾਲੇ ਕਿਸੇ ਆਉਂਦੇ ਆ ਸਾਡੇ ਮੁਲਕ ਦੇ ਵਿੱਚ, ਕਿ ਗਾਂਧੀ ਦਾ ਚਰਖਾ ਉਦਾਂ ਹੀ ਸਾਂਭਿਆ ਪਿਆ, ਨੂਰ ਜਹਾਂ ਦੀ ਸਲਵਾਰ ਸਾਂਭੀ ਪਈ ਹੈ, ਸਭ ਕੁਝ ਸਾਂਭਿਆ ਪਿਆ। ਤੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਇਹ ਤਗਮੇ ਨਹੀਂ, ਸੋਨੇ ਦੇ, ਚਾਂਦੀ ਦੇ, ਪਿੱਤਲ ਦੇ ਤਗਮੇ ਨਹੀਂ ਹੈ, ਇਹ ਇਹਨਾਂ ਦੇ ਸਰੀਰ ਦੇ ਅੰਗ ਨੇ ਜੀ, ਕਿਉਂਕਿ ਇਹਨਾਂ ਨੇ ਸਾਲਾਂ ਬੱਧੀ ਇਹਨਾਂ ਤਗਮਿਆਂ ਨੂੰ ਜਿੱਤਣ ਲਈ ਮਿਹਨਤ ਕੀਤੀ ਹੈ। ਪਤਾ ਨਹੀਂ ਕਿੰਨਾ ਖੂਨ, ਕਿੰਨਾ ਪਸੀਨਾ ਇੱਕ ਖਿਡਾਰੀ ਦਾ ਰੁੜ ਕੇ ਮਿੱਟੀ 'ਚ ਚਲਾ ਜਾਂਦਾ ਹੈ ਖਿਡਾਰੀ ਬਣਨ ਵਾਸਤੇ। ਪਤਾ ਨਹੀਂ ਕਿੰਨੀ ਵਾਰੀ ਉਹਦੇ ਗੋਡੇ ਗਿੱਟੇ ਟੁੱਟਦੇ ਆ, ਪਤਾ ਨਹੀਂ ਕਿੰਨੀ ਵਾਰੀ ਜ਼ਿੰਦਗੀ ਉਹਨੂੰ ਸੰਘਰਸ਼ ਦੀ ਭੱਠੀ 'ਚ ਤਪਾਉਂਦੀ ਹੈ। ਸੋ ਇਸ ਤੋਂ ਬਾਅਦ ਜ਼ਿੰਦਗੀ ਦੇ ਆਖਰੀ ਦੌਰ ਦੇ ਵਿੱਚ ਜੇ ਉਸ ਖਿਡਾਰੀ ਨੂੰ, ਜਿਸ ਖਿਡਾਰੀ ਨੇ ਪੂਰੇ ਆਲਮ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਡੰਕਾ ਵਜਾਇਆ ਭਾਰਤੀ ਹਾਕੀ ਦਾ, ਜੇ ਉਸ ਖਿਡਾਰੀ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਇਸ ਜਿਹੜੀ ਹੈ ਕਹਿ ਸਕਦੇ ਹਾਂ ਕਿ ਰੂਹ ਤੇ ਸੱਟ ਜਿਹੜੀ ਖਾਣੀ ਪੈ ਜਾਵੇ, ਤਾਂ ਇਸ ਤੋਂ ਬੁਰੀ ਕੋਈ ਗੱਲ ਹੋ ਨਹੀਂ ਸਕਦੀ। ਇਹਨਾਂ ਤੋਂ 1985 ਦੇ ਵਿੱਚ ਸਾਈ ਨੇ, ਸਪੋਰਟਸ ਅਥਾਰਟੀ ਆਫ ਇੰਡੀਆ ਨੇ 36 ਮੈਡਲ ਤੇ ਇੱਕ ਜਿਹੜਾ 1956 ਮੈਲਬੌਰਨ ਓਲੰਪਿਕ ਦੇ ਵਿੱਚ ਬਲੇਜ਼ਰ ਉਹਨਾਂ ਨੇ ਪਹਿਨਿਆ ਸੀ ਉਹ, ਤੇ 100 ਦੇ ਕਰੀਬ ਜਿਹੜੀਆਂ ਯਾਦਗਾਰੀ ਤਸਵੀਰਾਂ ਸੀ। ਇਹ ਸਾਰਾ ਅਨਮੁੱਲਾ ਖਜ਼ਾਨਾ ਇਹਨਾਂ ਤੋਂ ਲਿਆ ਗਿਆ ਸੀਗਾ ਕਿ ਅਸੀਂ ਪ੍ਰਦਰਸ਼ਨੀ ਜਿਹੜੀ ਹੈ ਇਹਦੀ ਲਾਉਣੀ ਹੈ, ਇਹਨੂੰ ਪ੍ਰਦਰਸ਼ਿਤ ਕਰਨਾ ਹੈ ਮਿਊਜ਼ੀਅਮ ਵਗੈਰਾ ਦੇ ਵਿੱਚ, ਤੇ ਉਹਨਾਂ ਨੇ ਹੱਸ ਕੇ ਦੇ ਦਿੱਤਾ ਸੀ। ਉਸ ਤੋਂ ਬਾਅਦ ਅੱਜ ਤੱਕ ਨਾ ਤੇ ਉਹ ਸਮਾਨ ਵਾਪਸ ਕੀਤਾ ਗਿਆ ਤੇ ਨਾ ਹੀ ਉਹਦਾ ਕੋਈ ਪਤਾ ਦੱਸਿਆ ਗਿਆ। ਹਾਰ ਕੇ ਉਹਨਾਂ ਨੇ RTI ਪਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਭਾਈ ਮੇਰਾ ਸਮਾਨ ਕਿੱਥੇ ਪਿਆ, ਮੈਨੂੰ ਦੱਸਿਆ ਜਾਵੇ। ਤੇ ਜਿਹੜੇ ਸਪੋਰਟਸ ਅਥਾਰਟੀ ਦੇ ਅਫਸਰ ਹੈ ਉਹ ਵੀ ਆਨਾਕਾਨੀ ਕਰਨ ਲੱਗ ਪਏ, ਕਹਿੰਦੇ ਜੀ ਸਰਦਾਰ ਸਾਹਿਬ ਸਾਨੂੰ ਨਹੀਂ ਪਤਾ ਤੁਹਾਡਾ ਸਮਾਨ ਕਿਹਦੇ ਕੋਲ ਆ। ਹੁਣ ਸਾਈ ਦੇ ਜਿੱਥੇ ਜਿੱਥੇ ਸੈਂਟਰ ਉੱਥੇ ਵੀ ਪਤਾ ਕਰ ਲਿਆ ਕਿ ਇਹਨਾਂ ਦਾ ਮਿਊਜ਼ੀਅਮ ਪਟਿਆਲੇ ਆ, ਸਪੋਰਟਸ ਅਥਾਰਟੀ ਆਫ ਇੰਡੀਆ ਦਾ। ਇਸ ਮਿਊਜ਼ੀਅਮ 'ਚ ਵੀ ਉਹ ਜਾ ਆਇਆ ਬਲਬੀਰ ਸਿੰਘ, ਤੇ ਉੱਥੇ ਵੀ ਉਹਨਾਂ ਨੂੰ ਉਹ ਨਜ਼ਰ ਨਹੀਂ ਆਇਆ ਸਮਾਨ। ਸੋ ਪਤਾ ਨਹੀਂ ਜੀ ਉਹ ਕਿਹੜੇ ਖੂੰਜੇ 'ਚ ਵੜ ਗਿਆ, ਕਿਹੜੀ
ਉਹਨੂੰ ਪਤਾਲ ਨਿਕਲ ਗਿਆ, ਆਕਾਸ਼ ਚੜਾ ਗਿਆ, ਸਮਝ ਨਹੀਂ ਆਉਂਦੀ। ਪਰ ਜੋ ਹੈ ਤਾਂ ਇਹ ਮੁਲਕ ਦੇ ਲਈ ਸ਼ਰਮਨਾਕ ਆ ਕਿ ਜੇਕਰ ਤੁਸੀਂ ਇਹੋ ਜਿਹੇ ਲੀਜੈਂਡ ਆ, ਜਿਹੜੇ ਮਹਾਨਾਇਕ ਆ, ਜਿਹੜੇ ਕਦੇ ਕਦੇ ਪੈਦਾ ਹੁੰਦੇ ਆ ਦੁਨੀਆ ਦੇ ਵਿੱਚ, ਅੱਜ ਉਹਨਾਂ ਤੇ ਇਹੋ ਜਿਹੀ ਨੌਬਤ ਲਿਆ ਦਿਓ ਕਿ ਉਹ ਪ੍ਰਧਾਨ ਮੰਤਰੀ ਅੱਗੇ ਪੱਲਾ ਅੱਡ ਰਿਹਾ ਕਿ ਸਾਨੂੰ ਸਮਾਂ ਦਿਓ, ਸਾਡੀ ਮੁਸ਼ਕਲ ਸੁਣੋ, ਤਾਂ ਫਿਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਅਤੀ ਸ਼ਰਮਨਾਕ ਗੱਲ ਆ ਕਿ ਇਸ ਬਜ਼ੁਰਗ ਖਿਡਾਰੀ ਜਿਹੜਾ ਕਿ ਕਿਸੇ ਸਮੇਂ ਤੁਹਾਡੇ ਤਿਰੰਗੇ ਦੇ ਲਈ ਜੀ ਜਾਨ ਲਾਉਂਦਾ ਰਿਹਾ, ਅੱਜ ਉਹ ਹਾੜੇ ਕੱਢੇ। ਬਹੁਤ ਹੀ ਜ਼ਿਆਦਾ ਸ਼ਰਮ। ਜੀ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਮਿੰਟੂ ਜੀ, ਜਦੋਂ ਇੱਕ ਜੱਜ ਨੇ ਸਕੂਲ ਨੂੰ ਕਿਹਾ ਮੈਂ ਭਰ ਦਿੰਦਾ ਬੱਚਿਆਂ ਦੀ ਫੀਸ, ਇਹ ਜੱਜ ਕੋਈ ਹੁੰਦੇ ਆ ਜੀ ਇਸ ਤਰ੍ਹਾਂ ਦੇ ਜੱਜ। ਇਹ ਮਾਮਲਾ ਅਸਲ ਦੇ ਵਿੱਚ ਹੈ ਬੰਬੇ ਦਾ। ਉੱਥੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਆਇਆ। ਕੇਸ ਇਹ ਆਇਆ ਕਿ ਕੋਈ ਰੀਤਾ ਕਨੇਜੀਆ ਨਾਂ ਦੀ ਜਿਹੜੀ ਬੀਬੀ ਸੀ, ਉਹਨੇ ਆ ਕੇ ਪਟੀਸ਼ਨ ਦਾਇਰ ਕੀਤੀ ਕਿ 2 ਬੱਚੀਆਂ ਮੇਰੀਆਂ ਪਹਿਲਾਂ ਹੀ ਇੱਕ ਸਕੂਲ 'ਚ ਪੜ੍ਹਦੀਆਂ ਨੇ ਤੇ ਤੀਜਾ ਬੱਚਾ ਮੈਂ ਦਾਖਲ ਕਰਵਾਉਣਾ, ਪਰ ਉਹ 30,000 ਰੁਪਇਆ ਫੀਸ ਮੰਗਦੇ ਆ। ਤੇ ਮੈਂ ਉੱਥੇ ਨਾਲ ਕੁੱਲੀ 'ਚ ਰਹਿੰਦੀ ਹਾਂ। ਪਤੀ ਮੇਰਾ ਜਿਹੜਾ 2014 'ਚ ਕੈਂਸਰ ਦੀ ਬਿਮਾਰੀ ਨਾਲ ਜੂਝ ਕੇ ਮਰ ਗਿਆ ਸੀਗਾ, ਤੇ ਮੇਰੇ ਕੋਲ ਤੇ ਇੰਨੇ ਨਹੀਂ ਪੈਸੇ ਹੈਗੇ ਕਿ ਮੈਂ ਆਪਣੀ ਝੁੱਗੀ ਦੇ ਵਿੱਚ ਬਲਬ ਲਾ ਸਕਾਂ। ਮੈਂ ਕਿੱਥੋਂ ਫੀਸ ਭਰਾਂ, ਪਰ ਮੁੰਡਾ ਤੇ ਮੈਂ ਪੜਾਉਣਾ ਹੀ ਹੈ ਨਾ। ਸੋ ਜੱਜ ਸਾਹਿਬ ਨੇ ਫਿਰ ਸਕੂਲ ਨੂੰ ਤਲਬ ਕੀਤਾ। ਹਾਈ ਕੋਰਟ ਦੇ ਡਬਲ ਬੈਂਚ ਦੇ ਜੱਜ ਸੀਗੇ ਇੱਕ, ਉਹਨਾਂ ਨੇ ਪੁੱਛਿਆ ਸਾਰੀ ਗੱਲ। ਸਕੂਲ ਨੇ ਕਿਹਾ ਕਿ ਜੀ ਅਸੀਂ ਤਾਂ 30,000 ਰੁਪਇਆ ਲਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਗੱਲ ਸੁਣੋ ਮੇਰੀ, 20,000 ਰੁਪਇਆ ਤੇ ਤੁਹਾਨੂੰ ਛੂਟ ਦੇਣੀ ਪਏਗੀ ਕਿਉਂਕਿ ਤੁਹਾਡੇ ਕੋਲ ਇਹ ਕੋਟੇ ਹੁੰਦੇ ਆ, ਕਿਉਂਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਹੈ ਉਹਦੇ 'ਚ ਇਹ ਮੱਦ ਹੈ ਕਿ ਕੋਈ ਵੀ ਸਕੂਲ ਹੈ ਜਿਹੜਾ ਉਹ 20% ਗਰੀਬਾਂ ਨੂੰ ਕੋਟਾ ਦਿੰਦਾ ਹੈ। ਜੀ ਜੀ। ਤਾਂ ਉਹਨਾਂ ਨੇ ਕਿਹਾ ਕਿ ਕੋਟੇ ਦੇ ਵਿੱਚ ਤੁਹਾਨੂੰ ਇਹ ਜਿਹੜੀ ਹੈ 20,000 ਰੁਪਇਆ ਫੀਸ ਛੱਡਣੀ ਪੈਗੀ, ਤੇ ਬਾਕੀ ਜਿਹੜੀ ਰਹੀ ਫੀਸ ਆ ਉਹ ਮੈਂ ਆਪਦੀ ਜੇਬ 'ਚ ਭਰਨ ਨੂੰ ਤਿਆਰ ਹਾਂ। ਪਰ ਸਕੂਲ ਨੇ ਥੋੜ੍ਹੀ ਸ਼ਰਮ ਖਾਧੀ। ਉਸ ਤੋਂ ਬਾਅਦ ਉਹ ਜੱਜ ਸਾਹਿਬ ਦੀ ਜਿਹੜੀ ਇਹ ਬੋਲੀ ਸੀਗੀ ਤਾਂ ਉਹਨਾਂ ਨੇ ਬੋਲ ਮਾਰਿਆ ਤੇ ਸਕੂਲ ਨੇ ਵੀ ਹਾਂ ਕਰ ਦਿੱਤੀ। ਪਰ ਉਹ ਬੀਬੀ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਜੀ, ਇੰਨੀ ਕੁ ਫੀਸ ਅਸੀਂ ਭਰ ਦਿਆਂਗੇ। ਸੋ ਉਸ ਬੀਬੀ ਦਾ ਮਸਲਾ ਹੱਲ ਇੱਕ ਜੱਜ ਦੇ 4 ਸ਼ਬਦਾਂ ਨੇ ਕਰ ਦਿੱਤਾ। ਹੁਣ ਉਹਦਾ ਬੱਚਾ ਜਿਹੜਾ ਉਹ ਸਕੂਲ 'ਚ ਜਾ ਸਕੇਗਾ, ਸਕੂਲ ਦਾ ਮੂੰਹ ਵੇਖ ਸਕੇਗਾ। ਪਰ ਸਾਡੇ ਸਿਸਟਮ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਆ ਕਿ ਗਰੀਬਾਂ ਨੂੰ ਜਿਹੜੇ ਹੱਕ ਦਿੱਤੇ ਗਏ ਆ, ਉਹਨਾਂ ਨੂੰ ਉਹ ਹੱਕ ਜਿਹੜੇ ਅਦਾਰੇ ਆ, ਜਿਹੜੇ ਸੰਸਥਾਨ ਆ, ਜਿਹੜੇ ਉਸ ਦੀ ਇਵਜ਼ ਦੇ ਵਿੱਚ ਫਾਇਦਾ ਲੈਂਦੇ ਆ ਗੌਰਮੈਂਟ ਤੋਂ, ਉਹ ਦੇਣ ਦੀ ਬਜਾਏ ਉਹਨਾਂ ਨੂੰ ਆਪਣੇ ਹੱਕ ਅਦਾਲਤਾਂ ਰਾਹੀਂ ਲੈਣੇ ਪੈਂਦੇ ਆ। ਇਹ ਜਿਹੜਾ ਚੱਕਰ ਚਿਹਨ ਆ, ਇਹਦੇ ਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਕਿ ਜਿਹੜਾ ਗਰੀਬ ਦਾ ਹੱਕ ਆ ਉਹਨੂੰ ਉਹਦੇ ਦੁਆਰ ਤੇ ਆ ਕੇ ਮਿਲੇ ਕਿ ਭਾਈ ਲਓ ਮੈਂ ਹੱਕ ਆ ਗਿਆ ਤੁਹਾਡੀ ਝੋਲੀ ਦੇ ਵਿੱਚ। ਜੀ। ਵਿਦਿਆਰਥੀਆਂ ਦੇ ਡੋਪ ਟੈਸਟ ਤੇ ਗਰਮਾਈ ਸਿਆਸਤ, ਆਪ ਨੇ ਕੀਤਾ ਸ਼ਬਦੀ ਹਮਲਾ। ਇਹ ਹੋਣਾ ਹੀ ਸੀਗਾ ਜੀ। ਇਹ ਸਿਆਸਤ ਜਿਹੜੀ ਭਖਣੀ ਸੀਗੀ ਔਰ ਇਹਦੀ ਪਹਿਲ ਕੀਤੀ ਆ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਬੁਲਾਰੇ ਆ ਆਸ਼ੀਸ਼ ਖੈਤਾਨ ਜੀ। ਉਹਨਾਂ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਉਹਨਾਂ ਆਖਿਆ ਕਿ ਡੋਪ ਟੈਸਟ ਕਰਨਾ ਹੈ ਤਾਂ ਫਿਰ ਪੰਜਾਬ ਦੇ ਮੰਤਰੀਆਂ ਦਾ ਕਰੋ। ਹੁਣ ਉਹਨਾਂ ਨੇ ਆਪਣਾ ਜਿਹੜਾ ਸਭ ਤੋਂ ਵੱਡਾ ਤੀਰ ਸੀ ਤਰਕਸ਼ ਦੇ ਵਿੱਚ ਉਹ ਚੱਲ ਦਿੱਤਾ ਕਿ ਭਾਈ ਜੇ ਡੋਪ ਟੈਸਟ ਕਰਨਾ ਹੈ ਉਹ ਫਿਰ ਆਪਣੇ ਕੈਬਨਿਟ ਵਜ਼ੀਰਾਂ ਦਾ ਵੀ ਜੀ ਇਹ ਸਭ ਤੋਂ ਜ਼ਰੂਰੀ ਹੈ। ਤੇ ਆਪਣੇ ਵਰਗੇ ਤੇ ਪਹਿਲਾਂ ਹੀ ਮੰਗ ਕਰਦੇ ਪਏ ਸਨ ਕਿ ਜਿਹੜੇ ਲੋਕ ਪੁਲਿਸ ਨੂੰ ਚਲਾਉਂਦੇ ਆ, ਜਿਹੜੇ ਲੋਕ ਕਾਲਜਾਂ ਨੂੰ ਚਲਾਉਂਦੇ ਆ, ਉਹ ਲੋਕ ਇਹ ਪਹਿਲ ਕਰਨ ਤੇ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਆ। ਹੁਣ ਅੱਗੋਂ ਕੀ ਪ੍ਰਤੀਕਿਰਿਆ ਆਉਂਦੀ ਆ, ਕਿਉਂਕਿ ਜਿਵੇਂ ਅੱਗੇ ਭਗਵੰਤ ਮਾਨ ਨੇ ਵੰਗਾਰ ਲਿਆ ਸੀ ਕਿ ਭਾਈ ਡੋਪ ਟੈਸਟ ਕਰਾਵੇ, ਸੁਖਬੀਰ ਵੀ ਕਰਾਵੇ, ਮੈਂ ਵੀ ਕਰਾਉਣ ਨੂੰ ਤਿਆਰ ਹਾਂ। ਤੇ ਉਸ ਤੋਂ ਬਾਅਦ ਅਕਾਲੀਆਂ ਦੇ ਵਿੱਚ ਇੱਕ ਦੌੜ ਲੱਗ ਗਈ ਸੀ ਡੋਪ ਟੈਸਟ ਕਰਾਉਣ ਦੀ। ਮਲੂਕਾ ਸਾਹਿਬ ਨੇ ਪੱਟ ਤੇ ਹੱਥ ਮਾਰ ਕੇ ਕਿਹਾ ਸੀ ਮੈਂ ਆਉਣਾ, ਕੁਹਾੜ ਸਾਹਿਬ ਕਹਿੰਦੇ ਸੀ ਮੈਂ ਆਉਣਾ, ਇੱਧਰੋਂ ਉੱਧਰੋਂ ਸੱਜੇ ਖੱਬਿਓ ਫਿਰ ਸਾਰੇ ਹੀ ਕਹਿੰਦੇ ਸੀ ਮੈਂ ਆਉਣਾ ਮੈਂ ਆਉਣਾ ਡੋਪ ਟੈਸਟ। ਤੇ ਉਹ ਮੁੱਦਾ ਜਿਹੜਾ ਸੀ ਉਹ ਆਇਆ ਗਿਆ ਹੋ ਗਿਆ ਸੀ। ਹੁਣ ਇੱਕ ਵਾਰ ਫੇਰ ਇਹ ਜਿਹੜਾ ਮੁੱਦਾ ਗਰਮਾਇਆ, ਪਰ ਇਹਦੇ ਵਿੱਚ ਹੁਣ ਅੱਗੋਂ ਅਕਾਲੀ ਦਲ ਦਾ ਕੀ ਜਵਾਬ ਹੋਏਗਾ ਉਹ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਜਿਹੜਾ ਇਹ ਡੋਪ ਟੈਸਟ ਵਾਲਾ ਮੁੱਦਾ ਹੈ ਇਹ ਇਸ ਕਰਕੇ ਹੁਣ ਅੱਗੇ ਜ਼ਿਆਦਾ ਉਛਲੇਗਾ ਕਿਉਂਕਿ ਨਸ਼ੇ ਦਾ ਮੁੱਦਾ ਜਿਵੇਂ ਜਿਵੇਂ ਚੋਣ ਆਏਗੀ
ਇਹ ਮੁੱਦਾ ਵੱਡਾ ਹੁੰਦਾ ਜਾਏਗਾ। ਅਕਾਲੀ ਦਲ ਇਹਨੂੰ ਸਮੇਟਣ ਦੀ ਕੋਸ਼ਿਸ਼ ਕਰੇਗਾ, ਚਾਹੇ ਉਹ ਡੋਪ ਟੈਸਟਾਂ ਦੀ ਕਵਾਇਦ ਹੋਵੇ, ਚਾਹੇ ਉਹ ਟੈਲੀਵਿਜ਼ਨ ਤੇ ਮਹਿੰਗੇ ਭਾਅ ਦੇ ਇਸ਼ਤਿਹਾਰ ਹੋਣ, ਅਖਬਾਰਾਂ 'ਚ ਇਸ਼ਤਿਹਾਰਬਾਜ਼ੀ ਹੋਵੇ। ਇਸ ਤਰੀਕੇ ਨਾਲ ਇਸ ਡੈਮੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗਾ, ਜਦ ਕਿ ਵਿਰੋਧੀ ਧਿਰਾਂ ਇਹੋ ਜਿਹੇ ਹਮਲੇ ਪਰਸਪਰ ਬਰੋਬਰ ਕਰਦੇ ਰਹਿਣਗੇ। ਸੋ ਇਹ ਦਿਲਚਸਪ ਹੋਏਗਾ ਕਿ ਨਸ਼ੇ ਦੇ ਮੁੱਦੇ ਤੇ ਕੀ ਕੁਝ ਨਵਾਂ ਸਾਨੂੰ ਸੁਣਨ ਨੂੰ ਮਿਲਦਾ, ਕਿਉਂਕਿ ਪੁਰਾਣਾ ਤੇ ਅਸੀਂ ਇਹਨਾਂ ਦਾ ਜਿਹੜਾ ਘਰਾੜਾ ਆ ਗਿਆ ਉਹ ਸੁਣਦੇ ਆਏ ਹਾਂ। ਹੁਣ ਨਵਾਂ ਦੇਖਾਂਗੇ ਕਿ ਕੀ ਇਹ ਬੋਲਦੇ, ਕੀ ਕਰਦੇ ਆ। ਪਰ ਕੁੱਲ ਮਿਲਾ ਕੇ ਇਹਨਾਂ ਦੇ ਜਿਹੜੇ ਕਾਲਜ ਵਾਲੇ ਡੋਪ ਟੈਸਟ ਦੀ ਜਿਹੜੀ ਹੋਣਾ ਡੋਪ ਟੈਸਟ, ਉਹਦਾ ਟੈਸਟ ਪਹਿਲਾਂ ਹੀ ਹੋਣਾ ਹੈ, ਕਿਉਂਕਿ ਬਹੁਤ ਸਾਰੇ ਮਾਮਲਿਆਂ 'ਚ ਉਹ ਸਵਾਲ ਜਿਹੜੇ ਆਪਾਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਵੀ ਕੀਤੇ ਸਨ, ਤਾਂ ਉਹ ਹੌਲੀ ਹੌਲੀ ਇਹ ਸਵਾਲ ਇਹਨਾਂ ਨੂੰ ਉੱਤਰ ਦੇ ਰੂਪ 'ਚ ਨਿਵਰਤ ਕਰਨੇ ਪੈਣਗੇ, ਉਹਨਾਂ ਦੇ ਹੱਲ ਲੱਭਣੇ ਪੈਣਗੇ ਕਿ ਡੋਪ ਟੈਸਟ ਦੇ ਵਿੱਚ ਜੇ ਕੋਈ ਪੋਜ਼ੀਟਿਵ ਆਉਂਦਾ ਹੈ ਉਹਦੇ ਲਈ ਕੀ ਕਰਨਗੇ, ਔਰ ਜੇ ਵਿਦਿਆਰਥੀ, ਪੁਲਿਸ ਮੁਲਾਜ਼ਮ ਜੇ ਇਸ ਦਾਇਰੇ ਦੇ ਵਿੱਚ ਆ ਜਾਂਦੇ ਆ ਤੇ ਫਿਰ ਜਿਹੜੇ ਸੱਤਾਧਾਰੀ ਆ ਉਹ ਇਸ ਤੋਂ ਬਾਹਰ ਕਿਉਂ ਰਹਿਣ। ਜੀ 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 ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੋਣਾ ਨੇ ਗਰੀਬਾਂ ਨੂੰ 5 ਮਰਲੇ ਦੇ ਪਲਾਟ ਦੇਣ ਦੇ ਆਦੇਸ਼ ਦਿੱਤੇ। ਇਹ ਜਲੰਧਰ ਦੇ ਵਿੱਚ ਸੰਗਤ ਦਰਸ਼ਨ ਦੇ ਦੌਰਾਨ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਗਰੀਬਾਂ ਨੂੰ ਜਿਹੜੇ 5 ਮਰਲੇ ਦੇ ਪਲਾਟ ਹੈ ਉਹ ਦੇ ਦਿੱਤੇ ਜਾਣ। ਮਜ਼ਦੂਰ ਜਥੇਬੰਦੀਆਂ ਉਹਨਾਂ ਕੋਲ ਗਈਆਂ ਸਨ ਕਿ ਭਾਈ ਸਾਨੂੰ ਜਿਹੜੇ 5 ਮਰਲੇ ਪਲਾਟ ਆ ਉਹ ਨਹੀਂ ਦਿੱਤੇ ਜਾ ਰਹੇ। ਉਹਨਾਂ ਨੇ ਆਦੇਸ਼ ਦੇ ਦਿੱਤੇ। ਹੁਣ ਜਲੰਧਰ ਦੇ ਡੀਸੀ ਨੂੰ ਤਾਂ ਉਹਨਾਂ ਨੇ ਮੌਕੇ ਤੇ ਕਹਿਤਾ ਕਿ ਭਾਈ ਜਿਹੜੇ ਲੋੜਵੰਦ ਆ ਇਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ। ਇਹ ਜਿਹੜੇ ਮੌਖਿਕ ਆਦੇਸ਼ ਆ ਬਹੁਤ ਥਾਵਾਂ ਤੇ ਹੁੰਦੇ ਵੇਖੇ ਆ। ਇੱਥੇ ਆਮ ਹੀ ਸੰਗਤ ਦਰਸ਼ਨਾਂ ਦੇ ਵਿੱਚ ਕੋਲ SSP ਬੈਠਾ ਹੁੰਦਾ, ਬਾਦਲ ਸਾਹਿਬ ਉਹਦੇ ਵੱਲ ਕਹਿ ਕੇ ਦਿੰਦੇ ਕਾਕਾ ਇਹਦਾ ਕੰਮ ਕਰਦੀ। ਜਦੋਂ ਉਹ ਜਿਹੜਾ ਫਰਿਆਦੀ ਆ ਉੱਥੇ ਜਾਂਦਾ ਉਹਦੇ ਦਫ਼ਤਰ ਤੇ ਉਦੋਂ SSP ਸਾਹਿਬ ਆਪ ਮੁੱਖ ਮੰਤਰੀ ਬਣੇ ਹੁੰਦੇ ਆ, ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ। ਇਹ ਇਹੋ ਜਿਹਾ ਮਾਹੌਲ ਹੁੰਦਾ ਅਫਸਰਾਂ ਦਾ। ਮੌਖਿਕ ਆਦੇਸ਼ ਹੁਣ ਇਹਨਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਸਮਾਂ ਦੱਸੇਗਾ, ਪਰ ਇਹ ਜਿਹੜੇ ਮਜ਼ਦੂਰਾਂ ਦੇ ਪਲਾਟ ਆ ਇਹ ਦੂਰ ਦੀ ਕੌੜੀ ਲੱਗਦੇ ਆ ਪਿੰਡਾਂ ਦੇ ਵਿੱਚ, ਕਿਉਂਕਿ ਪੰਚਾਇਤਾਂ ਜਿੱਥੇ ਜੱਟਵਾਦ ਭਾਰੀ ਹੈ ਸਾਡੇ ਪਿੰਡਾਂ ਦੇ ਵਿੱਚ, ਉੱਥੇ ਇਹ ਨਮੋਸ਼ੀ ਸਮਝੀ ਜਾਂਦੀ ਕਿ ਇਹਨਾਂ ਨੂੰ ਪਲਾਟ ਕਿਉਂ ਦਈਏ ਸ਼ਾਮਲਾਟ ਦੇ ਵਿੱਚੋਂ ਕੱਟ ਕੇ। ਉਹ ਪੰਚਾਇਤਾਂ ਮਤੇ ਹੀ ਨਹੀਂ ਪਾਉਂਦੀਆਂ, ਪੰਚਾਇਤਾਂ ਮਤੇ ਨਹੀਂ ਪਾਉਂਦੀਆਂ। ਬਹੁਤ ਸਾਰੀਆਂ ਥਾਵਾਂ ਤੇ ਏਦਾਂ ਹੋਇਆ, ਇੱਥੋਂ ਤੱਕ ਕਿ ਜਿੱਥੇ ਦਲਿਤ ਸਰਪੰਚ ਨੇ ਉੱਥੇ ਵੀ ਜਿਹੜੇ ਮੈਂਬਰ ਆ ਉਹ ਅੜ ਜਾਂਦੇ ਆ, ਕਿਉਂਕਿ ਉਹਨਾਂ ਦੀ ਮੈਜੋਰਿਟੀ ਹੁੰਦੀ ਆ। ਉਹ ਇੱਕ ਪਾਸੇ ਹੋ ਜਾਂਦੇ ਕਿ ਨਹੀਂ, ਉਹ ਭਾਵੇਂ ਆਪਸ ਦੇ ਵਿੱਚ 3 ਪਾਰਟੀਆਂ ਦੇ ਹੋਣ, ਪਰ ਜਿਹੜੇ ਉਹ ਜੱਟ ਮੈਂਬਰ ਇੱਕ ਪਾਸੇ ਹੋ ਜਾਂਦੇ ਕਿ ਨਹੀਂ ਇਹਨਾਂ ਨੂੰ ਪਲਾਟ ਨਹੀਂ ਦੇਣੇ। ਸੋ ਮਤੇ ਨਹੀਂ ਪਾਉਂਦੀਆਂ ਪੰਚਾਇਤਾਂ ਤੇ ਉਹ ਫਿਰ ਹੋਏਗਾ ਕੀ। ਤੇ ਪੰਚਾਇਤਾਂ ਹੁਣ ਕਿਹਦੀਆਂ? ਬਹੁਤੀਆਂ ਪੰਚਾਇਤਾਂ ਤੇ ਇਹਨਾਂ ਦੀ ਆਪਦੀਆਂ, ਤੇ ਬਹੁਤੇ ਥਾਵਾਂ ਤੇ ਇਹੀ ਰੌਲਾ ਆ, ਇਹੀ ਰਫੜ ਆ ਕਿ ਉਹ ਮਤੇ ਹੀ ਨਹੀਂ ਪਾ ਕੇ ਦਿੰਦੇ। ਜੇ ਕਿਤੇ ਮਤਾ ਪੈ ਵੀ ਜਾਂਦਾ ਉਹਨਾਂ ਨੂੰ ਥਾਂ ਨਹੀਂ ਦਿੰਦੇ ਕਿ ਕਿੱਥੇ ਉਹਨਾਂ ਦੀ ਕਲੋਨੀ ਕੱਟੀ ਜਾਣੀ, ਕਿੱਥੇ ਉਹਨਾਂ ਨੂੰ ਪਲਾਟ ਦਿੱਤੇ ਜਾਣੇ ਆ। ਸੋ ਇਹ ਬਹੁਤ ਸਾਰਾ ਇਹ ਖਲਾਰਾ ਪਿਆ ਹੋਇਆ। ਇਹਨੂੰ ਤਾਂ ਇੱਕ ਬਹੁਤ ਜਿਵੇਂ ਕਹਿ ਲਈਏ ਸਕੀਮ ਕੋਈ ਇਹੋ ਜਿਹੀ ਹੋਵੇ, ਬਹੁਤ ਠੋਸ ਸਕੀਮ ਹੋਵੇ ਜਿਹੜੀ ਦਲਿਤਾਂ ਦੇ ਹੱਕ ਉਹਨਾਂ ਤੱਕ ਪਹੁੰਚਾ ਦੇਵੇ। ਕਿਉਂਕਿ ਇੱਥੇ ਹੁਣ ਅਸੀਂ ਆਮ ਹੀ ਦੇਖਦੇ ਹਾਂ ਕਿ ਪਿੰਡਾਂ 'ਚ ਬੋਲੀ ਹੁੰਦੀ ਹੈ ਜਿਹੜੀ ਸ਼ਾਮਲਾਟ ਜ਼ਮੀਨ ਦੀ। ਮੰਨ ਲਓ ਉਹਦੇ 'ਚ ਇਹਨਾਂ ਨੂੰ 20% ਜ਼ਮੀਨ ਸ਼ਾਇਦ ਰਾਖਵੀਂ ਹੁੰਦੀ ਹੈ ਕਿ ਜਿੰਨੀ ਵੀ ਸ਼ਾਮਲਾਟ ਹੈ ਪਿੰਡ ਦੀ, ਉਹਦਾ ਕੁਝ ਹਿੱਸਾ ਮੇਰੇ ਖਿਆਲ ਦੇ ਨਾਲ 5ਵਾਂ ਕੋਈ ਹਿੱਸਾ ਹੁੰਦਾ ਜਿਹੜਾ ਦਲਿਤਾਂ ਲਈ ਰਾਖਵਾਂ ਹੁੰਦਾ ਹੈ। ਤੇ ਹੁੰਦਾ ਕੀ ਹੈ ਕਿ ਜਿਹੜਾ ਬੋਲੀਕਾਰ ਹੁੰਦਾ ਹੈ ਉਹ ਆਪਣੇ ਸੀਰੀ ਨੂੰ, ਜ਼ਿਮੀਂਦਾਰ ਜਿਹੜਾ ਤਗੜਾ ਹੁੰਦਾ ਆਪਣੇ ਸੀਰੀ ਨੂੰ ਉਠਾ ਕੇ ਬੋਲੀ ਦਵਾ ਦਿੰਦਾ, ਤੇ ਦੂਜੇ ਜਿਹੜੇ ਆ ਦਲਿਤ ਅਸਲੀ ਹੱਕਦਾਰ ਹੈ ਉਹ ਵਿੰਦੇ ਰਹਿ ਜਾਂਦੇ, ਕਿਉਂਕਿ ਉਹਦੇ ਬਰਾਬਰ ਬੋਲੀ ਦੇ ਹੀ ਨਹੀਂ ਸਕਦਾ। ਉਹ ਆਪ ਤਾਂ ਭਾਵੇਂ ਉਹਨੇ ਚੱਪਲਾਂ ਇੱਕ ਨੀਲੇ ਰੰਗ ਦੀ ਪਾਈ ਹੋਵੇ, ਇੱਕ ਹਰੇ ਰੰਗ ਦੀ ਪਾਈ ਹੋਵੇ, ਤੇ ਬੋਲੀ ਉਹਨੇ ਉਹ ਜਿਹੜੀ ਆ ਜ਼ਿਮੀਂਦਾਰ ਵਾਲੀ ਦੇਣੀ ਹੈ। ਤੇ ਜਿਹੜਾ ਦੂਜਾ ਅਸਲ ਦਲਿਤ ਹੈ, ਜਿਹੜਾ ਅਸਲੀ ਮਜ਼ਦੂਰ ਹੈ, ਉਹਨੇ ਉਸ ਬੋਲੀ ਦੇ ਬਰਾਬਰ ਕਿੱਥੇ ਖੜਨਾ। ਸੋ ਇਸੇ ਹੇਰ ਫੇਰ ਨਾਲ ਉਹ ਸ਼ਾਮਲਾਟ ਵਾਲੀ ਜ਼ਮੀਨ ਵੀ ਜਿਹੜੀ ਹੈ ਉਧਰ ਤੁਰ ਜਾਂਦੀ ਹੈ। ਸੋ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਨੇ, ਬਹੁਤ ਇਹ ਧਿਆਨ ਮੰਗਦੀਆਂ ਨੇ, ਬਹੁਤ ਸਾਰਾ ਇਹ ਇੱਕ ਜਿਵੇਂ ਕਹਿ ਲਈਏ ਜੁਰਤ ਵਾਲਾ ਇੱਕ ਨਿਜ਼ਾਮ ਮੰਗਦੀਆਂ ਨੇ। ਜਿੰਨਾ ਚਿਰ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਉਹਨਾਂ ਚਿਰ ਮੂੰਹ ਜ਼ਬਾਨੀ ਜੋ ਮਰਜ਼ੀ ਕਹਿ ਲਓ, ਪਰ ਇਹ ਹੱਲ ਨਹੀਂ ਹੈ, ਠੋਸ ਹੱਲ ਨਹੀਂ ਹੋਣਾ ਹੈ। ਜੀ ਜੀ ਬਿਲਕੁਲ। ਤੇ ਆਪਾਂ ਜੇ ਅਗਲੀ ਗੱਲ ਕਰੀਏ ਵੀ ਬਿਜਲੀ ਸਰਪਲਸ ਘੱਟ ਵੱਧ ਹੀ ਆਉਂਦੀ ਜਾਂਦੀ ਹੈ। ਬਿਜਲੀ ਸਰਪਲਸ ਨਹੀਂ ਜੀ, ਬਿਜਲੀ ਤਰਸ ਪਲਸ ਹੋਈ ਪਈ ਹੈ ਇੱਥੇ। ਤਰਸ ਕੇ ਆਉਂਦੀ ਪਈ ਹੈ। ਅੱਜ ਜਲੰਧਰ ਦੇ ਵਿੱਚ ਨਵਾਂ ਸ਼ਹਿਰ ਤੋਂ ਜਿਹੜਾ
ਜਿਹੜਾ ਬੰਗਾ ਨੂੰ ਜਾਂਦਾ ਹਾਈਵੇ ਉਹ ਵੀ ਜਾਮ ਕੀਤਾ ਗਿਆ ਕਿਸਾਨਾਂ ਵੱਲੋਂ। ਜੀ ਕਾਫੀ ਦੇਰ ਆਵਾਜਾਈ ਠੱਪ ਰਹੀ ਹੈ। ਮੰਗ ਉਹਨਾਂ ਦੀ ਉਹੀ ਹੈ ਕਿ ਖੇਤੀ ਸੈਕਟਰ ਨੂੰ ਬਿਜਲੀ ਜਿਹੜੀ ਹੈ ਲੋੜੀਂਦੀ ਮਾਤਰਾ 'ਚ ਨਹੀਂ ਸਪਲਾਈ ਹੋ ਰਹੀ। ਤੁਸੀਂ ਹੋਰ ਤੇ ਛੱਡੋ, ਜੀ ਲੰਬੀ ਹਲਕੇ ਦੇ ਵਿੱਚ ਇੱਕ ਪਿੰਡ ਆ ਮਹਿਣਾ, ਜਿਹੜਾ ਬਾਦਲ ਤੋਂ ਮਹਿਜ਼ 4 ਕਿਲੋਮੀਟਰ ਦੂਰ ਆ। ਜੀ ਉਸ ਪਿੰਡ ਦੇ ਵਿੱਚ ਅੱਜ ਲੋਕਾਂ ਨੇ ਅੱਕ ਕੇ ਹਾਈਵੇ ਜਾਮ ਕਰ ਦਿੱਤਾ। ਜਿਹੜਾ ਦਿੱਲੀ ਤੋਂ ਫਾਜ਼ਿਲਕਾ ਜਾਂਦਾ ਉਹ ਹਾਈਵੇ 2 ਘੰਟੇ ਉਹਨਾਂ ਨੇ ਜਾਮ ਕਰੀ ਰੱਖਿਆ। ਉਹਨਾਂ ਦਾ ਕਹਿਣਾ ਸੀ ਮਹਿਣੇ ਵਾਲਿਆਂ ਦਾ, ਉਹ ਕਹਿੰਦੇ ਕਿ ਭਾਈ ਸਾਨੂੰ 8 ਘੰਟੇ ਕਹਿੰਦੇ, ਸਾਡੇ ਤਾਂ ਆਉਂਦੀ 2 ਘੰਟੇ ਆ। ਹੁਣ ਇਹ ਕਮਾਲ ਦੀ ਗੱਲ ਹੈ ਕਿ 2 ਘੰਟਿਆਂ ਦੇ ਵਿੱਚ ਉਹ ਬੰਦਾ ਝੋਨਾ ਭਰੂਗਾ, 2 ਘੰਟਿਆਂ ਦੇ ਵਿੱਚ ਤੇ ਨਾਤਾ ਧੋਤਾ ਹੀ ਨਹੀਂ ਜਾਂਦਾ ਚੰਗੀ ਤਰ੍ਹਾਂ ਬੰਬੀ ਥੱਲੇ, ਤੇ ਉਹ 2 ਘੰਟਿਆਂ ਦੇ ਵਿੱਚ ਉਹਨੂੰ ਕਿੱਥੋਂ ਫਸਲਾਂ ਪਾਲਣ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ 8 ਘੰਟਿਆਂ ਦਾ ਜਿਹੜਾ ਦਾਅਵਾ ਹੈ ਉਹ ਲੰਬੀ ਦੇ ਵਿੱਚ ਹੀ ਖਿਲ ਰਿਹਾ ਫਿਰਦਾ ਇਹਨਾਂ ਦੇ, ਤੇ ਫਿਰ ਸਾਰੇ ਪੰਜਾਬ ਦੇ ਵਿੱਚ ਜਿਹੜੀ ਸਪਲਾਈ ਹੈ ਉਹ ਕਿੰਨੀ ਕੁ ਹੋਏਗੀ ਸਾਰੇ ਜਾਣਦੇ ਆ। ਹੁਣ ਸਰਪਲਸ ਕਿਹੜੇ ਪਾਸਿਓਂ ਰਹਿ ਗਏ? ਨਾ ਤੇ ਸਾਡੇ ਕੋਲ ਇੰਨੀ ਬਿਜਲੀ ਹੈ ਕਿ ਸਾਨੂੰ ਬਾਹਰੋਂ ਨਾ ਖਰੀਦਣੀ ਪਵੇ, ਅਰਬਾਂ ਦੀ ਕਰੋੜਾਂ ਦੀ ਬਾਹਰੋਂ ਵੀ ਬਿਜਲੀ ਦੀ ਖਰੀਦ ਜਾਰੀ ਹੈ। ਦੂਜੇ ਪਾਸੇ ਫਿਰ ਵੀ ਬਿਜਲੀ ਪੂਰੀ ਨਹੀਂ ਆ ਰਹੀ, ਸਰਪਲਸ ਅਸੀਂ ਫਿਰ ਕਾਹਦੇ ਹੋਏ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਮਹਿਣੇ ਵਾਲੇ ਸੀਗੇ ਉਹਦੇ ਵਿੱਚੋਂ ਇਹ ਕਹੀ ਜਾਂਦੇ ਸੀ ਕਿ ਸੰਗਤ ਦਰਸ਼ਨ 'ਚ ਲੜੇ ਸੀਗੇ ਅਸੀਂ, ਸਾਨੂੰ ਉਹਦੀ ਸਜ਼ਾ ਦਿੱਤੀ ਜਾ ਰਹੀ ਹੈ। ਇਹ ਸੰਗਤ ਦਰਸ਼ਨ 'ਚ ਲੜ ਪਏ ਸੀ ਉੱਥੇ, ਤੇ ਉੱਠ ਕੇ ਜਾਣਾ ਪਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ। ਉੱਥੇ ਇੱਕ ਬੰਦਾ ਕਹਿਣ ਡਿਆ ਸੀਗਾ ਜੀ, ਕਹਿੰਦਾ ਜੀ ਉਦਣ ਚੰਗਾ ਤੋਰਿਆ ਪ੍ਰਕਾਸ਼ ਸਿੰਘ ਬਾਦਲ ਨੂੰ, ਹੁਣ ਸਾਨੂੰ ਅੱਗੇ ਲਾਈ ਫਿਰਦਾ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ, PMET ਦੀ ਪ੍ਰੀਖਿਆ ਵੀ ਵਿਵਾਦਾਂ 'ਚ ਘਿਰੀ। ਇਹ ਜਿਹੜੀ PMET ਦਾ ਜਿਹੜਾ ਮਸਲਾ ਹੈ ਉਹ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਵਿਚਾਰਿਆ ਸੀ ਕਿ ਕਿਸ ਤਰੀਕੇ ਦੇ ਨਾਲ ਇਹਦੇ 'ਚ ਹੋਇਆ, ਪਰ ਇਹਦਾ ਨਤੀਜਾ ਵੀ ਹੈ ਜਿਹੜਾ ਉਹ ਵੀ ਵਿਵਾਦਾਂ 'ਚ ਘਿਰ ਗਿਆ। ਜਿਵੇਂ ਮੈਰੀਟੋਰੀਅਸ ਵਾਲਾ ਉਹਨਾਂ ਨੇ PMET ਦੇ ਵਿੱਚ ਕਰਦਾ ਸੀਗਾ, ਤਾਂ ਇਹਦਾ ਨਤੀਜਾ ਵੀ ਹੁਣ ਕੁਛ ਜਿਹੜਾ ਆ ਉਹ ਜਾਂਚ ਮੰਗਦਾ। ਜਿਹੜੀ ਵਿਦਿਆਰਥੀ ਹੈ ਉਹਨਾਂ ਦੇ ਵਿੱਚੋਂ 2 ਦਰਜਨ ਦੇ ਕਰੀਬ ਵਿਦਿਆਰਥੀਆਂ ਨੇ ਕਿਹਾ ਕਿ ਉਹ ਅਸੀਂ ਜੇ ਨਾ ਸਾਡੀ ਦਰਖਾਸਤ ਸੁਣੀ, ਸਾਡੀ ਫਰਿਆਦ ਸੁਣੀ, ਤੇ ਅਸੀਂ ਹਾਈ ਕੋਰਟ 'ਚ ਚਲੇ ਜਾਵਾਂਗੇ। ਇਹਦੇ 'ਚ ਉਹਨਾਂ ਦਾ ਕਹਿਣਾ ਹੈ ਕਿ 37 ਕੰਪਿਊਟਰ ਸਨ, ਕਿਉਂਕਿ ਪਹਿਲੀ ਦਫਾ ਇਹ ਜਿਹੜੀ ਪ੍ਰੀਖਿਆ ਸੀ PMET ਦੀ ਇਹ ਆਨਲਾਈਨ ਕੀਤੀ। ਤਾਂ ਆਨਲਾਈਨ ਇਸ ਕਰਕੇ ਕੀਤੀ ਗਈ ਕਿ ਵਿਵਾਦ ਜਿਹੜੇ ਇਹਦੇ ਨਾਲ ਬੜੇ ਜੁੜੇ ਸਨ ਕਿ ਚਲੋ ਵਿਵਾਦਾਂ ਦਾ ਖਾਤਮਾ ਹੋ ਜਾਊਗਾ। ਪਰ ਉਹ ਹੁਣ ਵਿਦਿਆਰਥੀਆਂ ਦਾ ਦੋਸ਼ ਹੈ, ਕਹਿੰਦੇ ਕਿ 37 ਕੰਪਿਊਟਰ ਜਿਹੜੇ ਸੀ ਉਹ ਚੱਲਦੇ ਇਮਤਿਹਾਨ ਦੇ ਵਿੱਚ ਬੰਦ ਹੋ ਗਏ, ਤੇ ਉਹ ਜਿਹੜੇ ਸੀਗੇ ਵਿਦਿਆਰਥੀ ਉਹਨਾਂ ਨੂੰ ਕੋਈ ਗ੍ਰੇਸ ਅੰਕ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਜਿਹੜਾ ਪੇਪਰ ਫਾਰਮੈਟ ਤੇ ਸਿਲੇਬਸ ਸੀਗਾ ਉਹ ਖੁਦ ਤਿਆਰ ਕੀਤਾ, ਜਦ ਕਿ ਜਿਹੜਾ ਨਤੀਜਾ ਸੀ ਉਹ ਏਮਜ਼ ਹਸਪਤਾਲ ਦੀਆਂ ਸ਼ਰਤਾਂ ਦੇ ਅਨੁਸਾਰ ਬਣਿਆ। ਉਹਦੇ 'ਚ ਵੀ ਹੁਣ ਇੱਕ ਵਿਵਾਦ ਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 110 ਸਵਾਲ ਕੁੱਲ ਪ੍ਰੀਖਿਆ 'ਚੋਂ ਗਲਤ ਸਨ, ਉਹਨਾਂ ਦਾ ਵੀ ਕੋਈ ਹੱਲ ਨਹੀਂ ਨਿਕਲਿਆ। ਔਰ ਕਮਾਲ ਦੀ ਗੱਲ ਤੇ ਇੱਕ ਹੋਰ ਆ ਕਿ 14,699 ਵਿਦਿਆਰਥੀ ਇਸ ਪ੍ਰੀਖਿਆ 'ਚ ਬੈਠੇ ਸਨ, ਤੇ ਜਦ ਕਿ ਫਾਰਮ ਭਰੇ ਸੀਗੇ 16,000 ਵਿਦਿਆਰਥੀ। ਇਹ ਵੀ ਆਪਣੇ ਆਪ ਦੇ ਵਿੱਚ ਧਿਆਨ ਮੰਗਦਾ ਕਿ ਦੂਜੇ ਕਿੱਥੇ ਗਏ, ਜਿਹੜੇ ਫਾਰਮ ਭਰ ਕੇ ਆਏ ਨੇ ਉਹ ਕੌਣ ਸਨ। ਇਹ ਹੁਣ ਜਿਹੜੇ ਉੱਥੋਂ ਦੇ ਸਾਬਕਾ ਰਜਿਸਟਰਾਰ ਆ ਬਾਬਾ ਫਰੀਦ ਯੂਨੀਵਰਸਿਟੀ ਦੇ ਪਿਆਰੇ ਲਾਲ ਗਰਗ ਜੀ, ਉਹ ਕਹਿੰਦੇ ਕਿ ਇਹਦੇ 'ਚ ਸਪਸ਼ਟ ਰੂਪ ਦੇ ਵਿੱਚ ਧਾਂਦਲੀ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਇਹਦੀ ਜਾਂਚ ਕਰਨੀ ਚਾਹੀਦੀ ਹੈ। ਹੁਣ ਜੇ ਯੂਨੀਵਰਸਿਟੀ ਦਾ ਸਾਬਕਾ ਉੱਚ ਅਧਿਕਾਰੀ ਇਹੋ ਜਿਹੀ ਗੱਲ ਕਹਿੰਦਾ ਤੇ ਕਿਤੇ ਨਾ ਕਿਤੇ ਦਾਲ 'ਚ ਕਾਲਾ ਹੈ। ਪਰ ਇਹਦਾ ਮਸਲਾ ਇੱਕ ਫਿਰ ਉੱਥੇ ਜਾ ਜੁੜਦਾ ਹੈ ਕਿ ਇਹਦੀ ਪ੍ਰੀਖਿਆ ਜਿਹੜੀ ਸੀਗੀ ਉਹ ਟਾਟਾ ਕੰਸਲਟੈਂਸੀ ਵੱਲੋਂ ਲਈ ਜਾ ਰਹੀ ਸੀ, ਤੇ 400 ਰੁਪਈਆ ਜਿਹੜਾ ਉਹਦੀ ਏਵਜ਼ ਦੇ ਵਿੱਚ ਇੱਕ ਵਿਦਿਆਰਥੀ ਤੋਂ ਲਿਆ ਜਾ ਰਿਹਾ ਸੀ। ਜਿੱਥੇ ਵੀ ਇਹ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਜਿਹੜੀਆਂ ਦਿੱਤੀਆਂ ਗਈਆਂ, ਸਾਡੇ ਇੱਥੇ PU ਨੇ ਵੀ ਚੰਨ ਚਾੜਿਆ, ਜਿਹੜਾ ਨੌਕਰੀ ਘਟਾਲਾ ਇਹੋ ਜਿਹੀ ਪ੍ਰੀਖਿਆ ਉਹ ਲੈਂਦੇ ਸਨ। ਹੁਣ ਇਹ ਜਿੱਥੇ ਜਿੱਥੇ ਵੀ ਇਹ ਪ੍ਰੀਖਿਆਵਾਂ ਵਾਲਾ ਗਿਆ ਵਾ ਇਹ ਸਿਲਸਿਲਾ, ਵਿਵਾਦਾਂ ਦਾ ਭੂਤ ਪਿੱਛੇ ਪਿੱਛੇ ਨਾਲ ਹੀ ਗਿਆ। ਕੋਈ ਵੀ ਭਰਤੀ, ਕੋਈ ਵੀ ਪ੍ਰੀਖਿਆ ਇਹੋ ਜਿਹੀ ਨਹੀਂ ਆ ਰਹੀ ਪੰਜਾਬ ਦੇ ਵਿੱਚੋਂ ਸਾਹਮਣੇ ਜਿਹਨੂੰ ਆਪਾਂ ਕਹਿ ਸਕਦੇ ਹੋਈਏ ਕਿ ਨਿਰਵਿਵਾਦ ਨੇਪਰੇ ਚੜ ਗਈ ਹੈ, ਇਹ ਪਾਰਦਰਸ਼ਤਾ ਦੇ ਨਾਲ ਨੇਪਰੇ ਚੜ ਗਈ ਹੈ। ਜਿਹਨੂੰ ਹੱਥ ਪਾ ਲਓ ਉਹ ਕਹਿੰਦਾ ਕਪੜਾ 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 ਕਪੜਾ। ਜੀ ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।